ਉੱਥੋਂ ਦੇ ਯੰਗਸਟਰਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ, ਕ੍ਰਾਈਮ ਦੇ ਬਾਰੇ ਕੀ ਸੋਚਦੇ ਹੋ, ਨਾਲ-ਨਾਲ ਜਿਹੜੀਆਂ ਇਹ ਦੋਨੇ ਖਬਰਾਂ ਨੇ ਇਹਨਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਤੁਸੀਂ 408-272-5200 ਤੇ ਕਾਲ ਕਰ ਸਕਦੇ ਹੋ। ਇੱਕ ਤਾਂ ਜਿਹੜਾ ਦੱਖਣੀ ਏਸ਼ੀਆਈ ਕਾਰੋਬਾਰੀਆਂ ਤੋਂ ਫਰੌਤੀ ਦਾ ਮਾਮਲਾ, ਇਹਦੇ ਵਿੱਚ 5 ਪੰਜਾਬੀ ਜਿਹੜੇ ਨੌਜਵਾਨ ਨੇ ਉਹ ਗ੍ਰਿਫਤਾਰ ਹੋਏ ਨੇ। ਇਹਨਾਂ ਦਾ ਸਾਰਿਆਂ ਦੀਆਂ ਫੋਟੋਆਂ 2-3 ਦਿਨਾਂ ਤੋਂ ਲਗਾਤਾਰ ਟ੍ਰੈਂਡ ਕਰ ਰਹੀਆਂ ਨੇ। ਜਿਹੜਾ ਦੂਜਾ ਮਾਮਲਾ, ਉਹ ਮਾਮਲਾ ਮੈਕਸੀਕਨ ਡਰੱਗ ਕਾਰਟੇਲ ਦੇ ਰਾਹੀਂ ਕੈਨੇਡਾ ਦੇ ਵਿੱਚ ਕੁਝ ਵੀਰ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਆ। ਇੱਥੇ ਸਾਫ਼ ਕਰ ਦਈਏ ਕਿ ਇਹਦਾ ਮਤਲਬ ਸਾਰੀ ਟਰੱਕਿੰਗ ਇੰਡਸਟਰੀ ਨਹੀਂ ਹੈ, ਪਰ ਕੁਝ ਕੁ ਲੋਕ ਜਿਹੜੇ ਕਿ ਇਹਨਾਂ ਕੰਮਾਂ ਦੇ ਵਿੱਚ ਪਏ ਹੋਏ ਨੇ। 3 ਜਾਣੇ ਉਹ ਡਰੱਗ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਤੇ FBI ਹੁਣ ਇਹਨਾਂ ਸਾਰੇ ਮਾਮਲਿਆਂ ਤੇ ਪੜਤਾਲ ਕਰ ਰਹੀ ਹੈ। ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤੇ ਅਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਬਿਲਕੁਲ ਪ੍ਰਵੀਨ ਜੀ, ਜਿਹੜੇ ਮੁੱਦਿਆਂ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ ਤਾਂ ਚਲੋ ਆਪਣੇ ਗੁਆਂਢੀ ਮੁਲਕ ਦੇ ਨਾਲ ਦੇ ਸੰਬੰਧਿਤ ਹੈ, ਹਾਂਜੀ, ਪਰ ਅਫਸੋਸ ਦੇ ਨਾਲ ਕਈ ਜਿਹੜੇ ਪੰਜਾਬੀ ਇਸ ਦੇ ਵਿੱਚ ਫਸੇ ਆ। ਇਹ 2 ਵੱਡੀਆਂ ਖਬਰਾਂ ਉੱਥੇ ਚੱਲ ਰਹੀਆਂ ਜੀ, ਨਸ਼ੇ ਤਸਕਰੀ ਦੀਆਂ ਤੇ ਫਰੌਤੀਆਂ ਦੀਆਂ। ਫਰੌਤੀਆਂ ਮੰਗਣ ਨੂੰ ਜਿਹੜਾ ਉਹ ਲੈ ਕੇ ਨੌਜਵਾਨਾਂ ਤੋਂ ਲੈ ਕੇ ਕਹਿ ਲਓ ਵੀ ਚਾਹੇ ਉਹ ਬੰਦਾ ਹੈ ਤੇ ਚਾਹੇ ਹੁਣ ਕੁੜੀਆਂ ਆ, ਉਹ ਸਾਰੇ ਹੀ ਜਿਹੜੇ ਇਸ ਦੇ ਵਿੱਚ ਫਸ ਰਹੇ ਆ ਜਾਂ ਉਹ ਇਸ ਚੀਜ਼ ਦੇ ਵਿੱਚ ਆ ਰਹੇ ਆ ਜੀ। ਇਹ ਚੰਗੀ ਗੱਲ ਨਹੀਂ, ਇਹ ਕੋਈ ਸੰਕੇਤ ਚੰਗੇ ਨਹੀਂ ਹੈਗੇ ਤੇ ਇਹਨੂੰ ਲੈ ਕੇ ਭਾਈ ਬੜੀ ਸੰਜੀਦਗੀ ਦੇ ਨਾਲ ਸਾਰਿਆਂ ਨੂੰ ਚੱਲਣਾ ਪੈਣਾ ਆ। ਜੀ ਜੀ, ਅਦਰਵਾਈਜ਼ ਪ੍ਰਵੀਨ ਜੀ ਮੁੜਿਆ ਨਹੀਂ ਜਾਣਾ। ਇਹੋ ਜਿਹੀਆਂ ਚੀਜ਼ਾਂ ਤੋਂ ਮੁਸ਼ਕਿਲ ਜਿਹੜੀ ਉਹ ਬਹੁਤ ਵੱਡੀ ਜਿਹੜੀ ਉਹ ਆ ਰਹੀ ਹੈਗੀ ਆ ਤੇ ਆਪਾਂ ਜੇ ਸਮੇਂ ਸਿਰ ਇਸ ਦੇ ਉੱਤੇ ਨਹੀਂ ਸੰਭਲੇ ਤਾਂ ਪ੍ਰੋਬਲਮ ਆਊਗੀ ਜੀ। ਹੁਣ ਲੇਟੈਸਟ ਹੀ ਇਹ ਜਿਹੜੀਆਂ ਆਪਣੇ ਸਾਹਮਣੇ ਹੀ ਆ ਇਹ ਖਬਰਾਂ, ਅੱਜ ਆਪਾਂ ਸਵੇਰੇ ਵੀ ਸ਼ੇਅਰ ਕੀਤੀ ਸੀਗੀ ਜਿਹੜੀ ਖਬਰ ਟਰੱਕਾਂ ਵਾਲੀ, ਹਨਾ, ਵੀ ਉਹ ਕਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਵੀ ਉਹ ਆਏ ਨੇ ਤੇ ਉਸ ਦੇ ਵਿੱਚ ਕਾਰਟਲ ਲਾਈਕ ਬਹੁਤ ਵੱਡੀ ਚੀਜ਼ ਹੁੰਦੀ ਆ। ਮੈਕਸੀਕਨ ਡਰੱਗ ਕਾਰਟਲ ਦੇ ਵਿੱਚ ਆਪਣੇ ਜਿਹੜੇ ਮੁੰਡੇ ਆ, ਚਾਹੇ ਉਹ ਕੋਈ ਵੀ ਆ, ਚਾਹੇ ਉਹ ਪੰਜਾਬ ਤੋਂ ਆ ਤੇ ਚਾਹੇ ਉਹ ਬਾਹਰ ਆ, ਭਾਰਤੀ ਮੂਲ ਵਾਲੇ ਬਥੇਰੇ ਆ। ਉਹਦੇ ਵਿੱਚ ਜਿਹੜੇ 19 ਚੋਂ 10 ਫੜੇ, ਉਹਨਾਂ ਚੋਂ 3 ਤੇ ਇਹੀ ਆ ਜਿਹੜੇ ਕਾਰਟਲ ਦੇ ਨਾਲ ਮਿਲ ਕੇ FBI ਨਾਲੇ ਉਹ ਕਹਿ ਰਹੀ ਆ ਕੈਨੇਡੀਅਨ ਟਰੱਕਰਸ ਜਿਹੜੇ ਆ ਉਸ ਦੇ ਵਿੱਚ, ਸਾਰੇ ਨਹੀਂ ਜਿਹੜੇ ਕੁਝ ਹੈਗੇ ਆ, ਪਰ ਇਹ ਆ ਵੀ ਬਾਰ-ਬਾਰ ਕੈਨੇਡਾ ਦੇ ਬਾਰਡਰ ਤੋਂ ਜਿਹੜੇ ਟਰੱਕਾਂ ਦੇ ਵਿੱਚ ਨਸ਼ੀਲੇ ਪਦਾਰਥ ਫੜੇ ਜਾਣਾ, ਇਹ ਇੱਕ ਹਰ ਮਹੀਨੇ ਦੀ ਕੁਛ ਹਫ਼ਤਿਆਂ ਬਾਅਦ ਆਉਣ ਵਾਲੀ ਇੱਕ ਪੱਕੀ ਖਬਰ ਜਿਹੜੀ ਉਹ ਬਣੀ ਹੋਈ ਆ। ਤੇ ਅਫਸੋਸ ਦੇ ਨਾਲ ਆਪਣੇ ਜਿਹੜੇ ਪੰਜਾਬੀ ਆ ਉਸ ਦੇ ਵਿੱਚ ਕਈ ਵਾਰੀ ਜਿਹੜੇ ਇਨਵੋਲਵ ਮਿਲਦੇ ਨੇ। ਤੇ ਇਸੇ ਤਰੀਕੇ ਦੇ ਨਾਲ ਜਿਹੜੀ ਆ ਥੋੜੇ ਦਿਨ ਪਹਿਲਾਂ ਆਈ ਸੀ ਕਾਰੋਬਾਰੀਆਂ ਤੋਂ ਫਰੌਤੀ ਜਿਹੜੀ ਉਹ ਕਰਾਉਣ ਵਾਲੇ, ਫਰੌਤੀਆਂ ਜਿਹੜੀਆਂ ਉਹ ਲੈਣ ਵਾਲੇ ਆ, ਉਹਨਾਂ ਨੂੰ ਧਮਕੀਆਂ ਦੇਣ ਵਾਲੇ ਆ। ਉਹ ਮਾਮਲਾ ਦੇ ਵਿੱਚ ਹੁਣ ਪੁਲਿਸ ਨੇ ਜਿਹੜੇ 5 ਜਾਣੇ ਫੜੇ, 5 ਦੇ 5 ਪੰਜਾਬੀ ਵਿੱਚ ਕੁੜੀਆਂ ਵੀ ਆ 2, ਵੀ ਉਹ ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ ਕੀ ਜਿਹੜਾ ਇਹ ਚੱਲ ਰਿਹਾ। ਹਾਲਾਤ ਵਿਗੜਦਿਆਂ ਵਕਤ ਨਹੀਂ ਲੱਗਦਾ। ਕੈਨੇਡਾ ਦੇ ਵਿੱਚ ਇਹ ਕੁਛ ਇੰਨਾ ਕੁਛ ਜਿਹੜਾ ਉਹ ਹੋਊਗਾ ਪਤਾ ਨਹੀਂ ਸੀ। ਅਫਸੋਸ ਦੇ ਨਾਲ ਇਹ ਆ ਵੀ ਦੋਨੋਂ ਹੀ ਇਸ ਵਾਰ ਬਰੈਂਪਟਨ ਦੇ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ ਖਬਰਾਂ, ਵੀ ਕਾਰੋਬਾਰੀਆਂ ਨੂੰ ਫਰੌਤੀਆਂ ਲਈ ਧਮਕੀਆਂ ਦੇਣ ਵਾਲੇ ਉਹ ਵੀ ਬਰੈਂਪਟਨ ਵਾਲੇ ਸੀਗੇ, ਤੇ ਇਹ ਜਿਹੜੇ ਡਰੱਗ ਕਾਰਟਲ ਦੇ ਵਿੱਚ ਇੱਕ ਜਿਹੜਾ ਫੜਿਆ ਗਿਆ ਆ ਪੰਜਾਬੀ ਜਿਹਨੂੰ ਕਿੰਗ ਉੱਥੇ ਆਖਿਆ ਜਾ ਰਿਹਾ ਹੈ, ਤੇ ਉਹ ਵੀ ਜਿਹੜਾ ਉਹ ਬਰੈਂਪਟਨ ਤੋਂ ਦੱਸਿਆ ਜਾ ਰਿਹਾ ਆ। ਸਥਿਤੀ ਮਾੜੀ ਆ, ਇਹ ਚੰਗੀ ਗੱਲ ਨਹੀਂ ਆ। ਲਾਲਚ ਆ, ਏਡੀ ਛੋਟੀ ਉਮਰੇ ਇਹ ਸਾਰੀਆਂ ਚੀਜ਼ਾਂ ਕਰਨ ਵੱਲ ਨੂੰ ਚਲੇ ਜਾਣਾ, ਇਹ ਕਿਉਂ ਇੱਥੇ ਆਪਾਂ ਪਹੁੰਚੇ ਹੋਏ ਆ, ਇਹ ਵੀ ਆਪਾਂ ਨੂੰ ਨਾਲ ਦੇ ਨਾਲ ਸਮਝਣ ਦੀ ਜ਼ਰੂਰਤ ਆ। ਸੋਲਿਊਸ਼ਨ ਹੱਲ ਉਦੋਂ ਹੀ ਹੋਣਾ ਆ ਜਦੋਂ ਆਪਾਂ ਸਮੱਸਿਆ ਦੀ ਜੜ ਤੱਕ ਜਿਹੜਾ ਉਹ ਪਹੁੰਚ ਸਕਦੇ। ਹਾਂਜੀ ਬਿਲਕੁਲ। ਨਾਲੇ ਜਿਹੜੀ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਿ ਬਾਰਡਰ ਦੇ ਰਾਹੀਂ ਜਿਹੜਾ ਨਸ਼ਾ ਤਸਕਰੀ ਕਰਨਾ ਜਾਂ ਅਮਰੀਕਾ ਕੈਨੇਡਾ ਦੀ ਜਿਹੜੀ ਸਰਹੱਦ ਆ ਉਹਦੇ ਤੋਂ ਕੋਈ ਨਾ ਕੋਈ ਇਸ ਤਰੀਕੇ ਨਾਲ ਫੜੇ ਜਾਣਾ ਬੰਦਾ, ਇਹ ਹਫ਼ਤਾ 2 ਹਫ਼ਤੇ ਮਸੇ ਲੰਘਦੇ ਕੋਈ ਨਾ ਕੋਈ ਖਬਰ ਆ ਹੀ ਜਾਂਦੀ ਹੈ। ਆਹ ਤਾਂ ਬੈਕ ਟੂ ਬੈਕ ਨੇ 2 ਖਬਰਾਂ ਤਾਂ ਜਿਹੜੀਆਂ 3 FBI ਵਾਲੇ ਜਿਹੜੇ ਨੌਜਵਾਨ ਆ ਉਹਨਾਂ ਦੀ ਪੜਤਾਲ ਚੱਲ ਰਹੀ ਸੀ, ਔਰ ਤਿੰਨੇ ਹੀ 30 ਸਾਲ ਤੋਂ ਘੱਟ ਨੇ। ਇਹਦਾ ਮਤਲਬ ਕਿ ਬਹੁਤ ਯੰਗ ਏਜ ਦੇ ਵਿੱਚ ਕੁਰਾਹੇ ਪੈਣਾ ਜਾਂ ਗੈਰ ਕਾਨੂੰਨੀ ਕਾਰਵਾਈਆਂ ਦੇ ਵਿੱਚ ਸ਼ਾਮਲ ਹੋਣਾ। ਔਰ ਜਿਹੜਾ ਕਾਰਟੇਲ ਦਾ ਮੈਕੈਨਿਜ਼ਮ ਹੈ ਕੰਮ ਕਰਨ ਦਾ, ਉਹ ਇਹ ਹੈ ਰਾਜਕਰਨਵੀਰ ਸਿੰਘ ਜੀ, ਕਿ ਕੋਈ ਵੀ ਬੰਦਾ ਜੇ ਇੱਕ ਵਾਰੀ ਉਹ ਇਸ ਕੁਰਾਹੇ ਪੈ ਗਿਆ, ਮਤਲਬ ਡੀਰੇਲ ਹੋ ਗਿਆ ਆਮ ਜ਼ਿੰਦਗੀ ਤੋਂ, ਨੋਰਮਲ ਜ਼ਿੰਦਗੀ ਤੋਂ, ਤਾਂ ਉਹਦਾ ਪਟੜੀ ਤੇ ਆਉਣਾ ਬਹੁਤ ਔਖਾ ਹੈ, ਕਿਉਂਕਿ ਇਹਨਾਂ ਦੀ ਨੈਟਵਰਕਿੰਗ ਇੰਨੀ ਜ਼ਬਰਦਸਤ ਹੈ ਕਿ ਉਹ ਤੁਹਾਡੇ ਬੂਹੇ ਤੱਕ ਦੀ ਅਪਰੋਚ ਰੱਖਦੇ ਆ। ਜੇ ਬੰਦਾ ਚਾਹਵੇ ਵੀ ਨਾ ਕਿ ਮੈਂ ਚਲੋ ਇੱਕ ਵਾਰੀ ਏਦਾਂ ਕਰਕੇ ਦੇਖਦਾ ਐਕਸਪੈਰੀਮੈਂਟਲ, ਤਾਂ ਉਹ ਆ ਨਹੀਂ ਸਕਦਾ ਬਾਹਰ। 4 ਵੈਸੇ ਬਣ ਜਾਣਗੇ ਏਦਾਂ ਨਹੀਂ ਛੱਡਣ ਦਿੰਦੇ। ਤੁਸੀਂ ਮੈਗਜ਼ੀਨਸ ਪੜ੍ਹ ਲਓ, ਕ੍ਰਾਈਮ ਮੈਗਜ਼ੀਨ ਜਾਂ ਕ੍ਰਾਈਮ ਰਿਪੋਰਟਰਸ ਨੂੰ ਜਦੋਂ ਤੁਸੀਂ ਕਵਰ ਕਰਦੇ ਆ, ਕ੍ਰਾਈਮ
ਸਟੋਰੀਜ਼ ਜਦੋਂ ਤੁਸੀਂ ਪੜ੍ਹਦੇ ਆ ਤਾਂ ਉਹ ਪਤਾ ਲੱਗਦਾ ਕਿ ਐਂਡ ਜਿਹੜਾ ਹੈਗਾ ਉਹ ਐਂਡ ਉਸੇ ਸੀਨ ਨਾਲ ਹੀ ਜਿਹੜੇ ਤੋਂ ਆਪਾਂ ਡਰਦੇ ਆ। ਸੋ ਪਰ ਇਹ ਹੈ ਕਿ ਬਹੁਤ ਵਾਰ ਕੋਈ ਚੀਜ਼ਾਂ ਨਾ ਤੁਹਾਨੂੰ ਯੰਗ ਏਜ ਦੇ ਵਿੱਚ ਪ੍ਰਭਾਵਿਤ ਕਰਦੀਆਂ। ਕਿਸੇ ਦਾ ਲਾਈਫ ਸਟਾਈਲ, ਕਿਸੇ ਦਾ ਰਹਿਣਾ ਬਹਿਣਾ, ਕਿਸੇ ਦੇ ਖੁੱਲੇ ਪੈਸੇ ਉਡਾਉਣਾ। ਇਹ ਹੁੰਦਾ ਤਕਰੀਬਨ ਸਾਰੇ ਲੋਕਾਂ ਨਾਲ ਹੀ ਹੁੰਦਾ ਜਦੋਂ ਆਪਾਂ ਯੰਗ ਹੁੰਦੇ ਹਾਂ। ਆਪਾਂ ਨੂੰ ਲੱਗਦਾ ਕਿ ਸ਼ਾਇਦ ਸ਼ਾਰਟਕੱਟ ਜ਼ਿਆਦਾ ਇੰਪੋਰਟੈਂਟ ਹੈ ਜਾਂ ਜ਼ਿਆਦਾ ਵਧੀਆ ਰਸਤਾ ਹੈ ਇਹਨਾਂ ਚੀਜ਼ਾਂ ਤੱਕ ਵਧੀਆ ਛੇਤੀ ਪਹੁੰਚਣ ਦਾ। ਜਿਹੜੀ ਐਕਸਟੋਰਸ਼ਨ ਦੀ ਗੱਲ ਹੈ, ਫਰੋਤੀਆਂ ਦੀ ਗੱਲ ਹੈ, ਲੰਘੇ ਡੇਢ ਕੁ ਮਹੀਨੇ ਦੇ ਵਿੱਚ 2-3 ਸਟੋਰੀਆਂ ਤੁਹਾਡੇ ਵੀ ਨਜ਼ਰ ਦੇ ਵਿੱਚ ਆਈਆਂ ਹੋਣਗੀਆਂ। ਇੱਕ ਤਾਂ ਗਿੱਪੀ ਗਰੇਵਾਲ ਦੇ ਘਰ ਤੇ ਗੋਲੀਆਂ ਚੱਲੀਆਂ ਸੀ, ਉਹਦੇ ਮਾਮਲੇ 'ਚ ਤਾਂ ਚਲੋ ਲਾਰੈਂਸ ਬਿਸ਼ਨੋਈ ਵਰਗਿਆਂ ਨੇ ਉਹਦੀ ਜ਼ਿੰਮੇਵਾਰੀ ਲੈ ਲਈ। ਇੱਕ ਜਿਹੜੇ ਰੀਅਲ ਅਸਟੇਟ ਦੇ ਕਾਰੋਬਾਰ ਦੇ ਨਾਲ ਜੁੜੇ ਲੋਕ ਨੇ, ਉਹਨਾਂ ਨੂੰ ਪਿਛਲੇ ਡੇਢ ਮਹੀਨੇ ਦੇ ਵਿੱਚ ਕਾਲਾਂ ਆਈਆਂ ਤੇ ਉਹ ਮਤਲਬ ਦੱਬਵੀਂ ਸੁਰ, ਇੱਕ ਤਾਂ ਮੀਡੀਆ 'ਚ ਗੱਲ ਆ ਜਾਂਦੀ ਹੈ, ਇੱਕ ਹੁੰਦਾ ਕਿ ਆਪਾਂ ਨੂੰ ਵਾਈ ਸਵਾਈ ਕਿਤੋਂ ਮਿਲ ਜਾਣੀ, ਗੱਲਾਂ ਬਾਤਾਂ ਦੇ ਰਾਹੀਂ ਪਤਾ ਲੱਗ ਜਾਣਾ। ਉਹਨਾਂ ਨੇ ਅੱਜ ਤੋਂ 2 ਮਹੀਨੇ ਪਹਿਲਾਂ ਇਹ ਖਦਸ਼ਾ ਜਤਾਇਆ ਸੀਗਾ ਜਿਹੜੇ ਰੀਅਲ ਸਟੇਟ ਦੇ ਕਾਰੋਬਾਰ ਦੇ ਵਿੱਚ ਬਹੁਤ ਵੱਡੇ ਨਾਮ ਕਮਾਈ ਬੈਠੇ ਆ ਜਾਂ ਬਹੁਤ ਜ਼ਿਆਦਾ ਪੈਸਾ ਇਨਵੈਸਟਮੈਂਟ ਆ। ਉਹ ਕਹਿੰਦੇ ਕਿ ਸਾਨੂੰ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਇੱਧਰਲੇ ਗੈਂਗ ਕੋਈ ਇੱਕ ਅੱਧੀ ਧਮਕੀ ਦੇਤੀ, ਪੈਸੇ ਮਿਲ ਗਏ ਨਹੀਂ, ਉਹ ਕਿਸੇ ਹੋਰ ਇਲਾਕੇ ਨੂੰ ਮੂਵ ਕਰ ਜਾਂਦੇ ਸੀ, ਉਹ ਚਲੇ ਜਾਂਦੇ ਸੀ। ਉਹ ਕਹਿੰਦੇ ਸਾਨੂੰ ਇਹ ਨਹੀਂ ਸੀਗਾ ਕਿ ਵਿਪਤਾ ਟਲ ਗਈ, ਸਾਨੂੰ ਪਰ ਹੁਣ ਦੂਜਾ ਦੁੱਖ ਨਾਲ ਹੈ ਕਿ ਹੁਣ ਸਾਨੂੰ ਕਾਲਾਂ ਆਪਣੇ ਮੁੰਡਿਆਂ ਤੋਂ ਆ ਰਹੀਆਂ, ਪੰਜਾਬੀਆਂ ਤੋਂ ਆ ਰਹੀਆਂ। ਕਹਿੰਦਾ ਪਹਿਲਾਂ ਤਾਂ ਅਸੀਂ ਉਸ ਤਰੀਕੇ ਨਾਲ ਸਹਿਜ ਲੈਂਦੇ ਸੀ, ਕੰਪਲੇਂਟ ਸੀ, ਜਾਂ ਮੂਵ ਹੋ ਜਾਂਦੇ ਜਾਂ ਕਿਸੇ ਗੈਂਗ ਵਾਰ 'ਚ ਮਾਰੇ ਜਾਂਦੇ। ਸਾਨੂੰ ਮਤਲਬ ਐਕਸਰਸਾਈਜ਼ ਤਾਂ ਸੀਗੀ, ਇਹ ਪ੍ਰੈਕਟਿਸ ਤਾਂ ਹੋ ਰਹੀ ਸੀ, ਪਰ ਕਦੇ-ਕਦਾਈ ਕਿਸੇ ਨਾਲ ਸਾਲ ਦੇ ਵਿੱਚ ਇੱਕ ਵਾਰੀ ਜਾਂ ਕਿਸੇ ਨਾਲ ਪਿਛਲੇ 6 ਸਾਲਾਂ ਤੋਂ ਬੰਦਾ ਚੰਗੀ ਰੀਅਲ ਐਸਟੇਟ ਦਾ ਕਾਰੋਬਾਰ ਕਰ ਰਿਹਾ, ਉਹਦੇ ਨਾਲ ਕੋਈ 1-2 ਘਟਨਾ ਵਾਪਰੀ ਇੱਕਾ-ਦੁੱਕਾ। ਉਹ ਕਹਿੰਦੇ ਜਿਹੜੀ ਹੁਣ ਕਾਲਿੰਗ ਹੋ ਰਹੀ ਹੈ, ਇਹ ਬਕਾਇਦਾ ਡਾਟੇ ਨਾਲ ਹੋ ਰਹੀ ਹੈ ਕਿ ਤੇਰਾ ਆਹ ਨਾਂ ਹੈ, ਆਹ ਤੇਰੀ ਫਰਮ ਦਾ ਨਾਂ, ਆਹ ਤੇਰਾ ਫਲਾਨਾ ਪਿੰਡ ਪਿਛਲਾ ਪਿੰਡ ਹੈ, ਉੱਥੇ ਇੰਨੇ ਜਾਣੇ ਰਹਿੰਦੇ ਆ, ਇੱਥੇ ਤੁਸੀਂ ਇੰਨੇ ਜਾਣੇ ਰਹਿੰਦੇ ਆ। ਸੋ ਨੈਟਵਰਕਿੰਗ ਹਾਂਜੀ, ਨੈਟਵਰਕਿੰਗ ਪੂਰੀ ਹੋ ਗਈ। ਇਹ ਨਾ ਵੈਸੇ ਖਦਸ਼ਾ ਪ੍ਰਵੀਨ ਜੀ ਇਸ ਚੀਜ਼ ਦਾ ਬੜੇ ਚਿਰ ਤੋਂ ਲੋਕਾਂ ਦੇ ਮਨਾਂ 'ਚ ਚੱਲ ਰਿਹਾ ਹੈ। ਜੀ। ਬਹੁਤ ਸਾਰੇ ਜਿਹੜੇ ਗੈਰ ਸਮਾਜਿਕ ਲੋਕ ਨੇ, ਹਾਂਜੀ, ਉਹਨਾਂ ਨੂੰ ਬਾਹਰਲੇ ਮੁਲਕਾਂ 'ਚ ਆਉਣਾ ਥੋੜਾ ਹੋ ਗਿਆ ਹੁਣ ਸੌਖਾ। ਜੀ। ਆਪਾਂ ਕਿੰਨੀਆਂ ਜਿਹੜੀਆਂ ਉਹ ਖਬਰਾਂ ਜਾਂ ਉਹ ਗੱਲਾਂ ਜਿਹੜੀਆਂ ਉਹ ਸੁਣੀਆਂ ਵੀ ਉੱਥੇ ਇਵੈਂਚੁਅਲੀ ਸਰਕਾਰੀ ਅਦਾਰੇ ਜਿਹੜੇ ਆ, ਉਹ ਮਦਦ ਕਰਕੇ ਇਹਨਾਂ ਨੂੰ ਬਾਹਰ ਕਢਾ ਦਿੰਦੇ ਆ। ਤੇ ਉਹ ਹੁਣ ਬਾਹਰ ਆ ਕੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕੁਛ ਕੁ ਚਿਰ ਤੋਂ ਹੋਇਆ ਆ। ਜੀ। ਬਹੁਤ ਦਹਾਕਿਆਂ ਤੋਂ ਲੋਕ ਇੱਥੇ ਰਹਿ ਰਹੇ, ਸੈਂਚਰੀਜ਼ ਤੋਂ ਰਹਿ ਰਹੇ, 100 ਸਾਲ ਤੋਂ ਵੱਧ ਹੋ ਗਿਆ। ਇਹ ਕੁਛ ਸਾਲਾਂ 'ਚ ਇਹ ਸਾਰਾ ਕੁਛ ਜਿਹੜਾ ਉਹ ਆਪਾਂ ਇਸ ਟਾਈਮ ਦੇਖ ਰਹੇ ਆ। ਇਹ ਜਿਹੜੇ ਕੁਛ ਮੁੰਡੇ ਕੁੜੀਆਂ ਇਸ ਦੇ ਵਿੱਚ ਆ ਰਹੇ ਆ, ਨੌਜਵਾਨ 28, 29 ਸਾਲ ਦੇ ਜਿਹੜੇ ਮੁੰਡੇ, ਐਕਸਟੋਰਸ਼ਨ ਵਾਲੇ ਸਾਰੇ 25 ਸਾਲ ਤੋਂ ਘੱਟ ਆ। ਉਹਨਾਂ ਵਿੱਚ ਹੁਣ ਕਈ ਜਿਹੜੇ ਸਟੂਡੈਂਟ ਵੀਜ਼ੇ ਵਾਲੇ ਦੱਸੇ ਜਾ ਰਹੇ ਆ। ਸਟੂਡੈਂਟ ਵੀਜ਼ੇ ਵਾਲਿਆਂ ਦੇ ਦੁਆਲੇ ਤਾਂ ਕੈਨੇਡਾ ਵਾਲੇ ਪਹਿਲੋਂ ਤੋਂ ਹੀ ਬਹੁਤ ਸੀਗੇ, ਪਹਿਲੋਂ ਹੀ ਉੱਥੇ 2 ਫਾੜ ਸੀਗੀ ਕਮਿਊਨਿਟੀ। ਇਹ ਚੀਜ਼ਾਂ ਹੋਣ ਦੇ ਨਾਲ ਉਹ ਹੋਰ ਜ਼ਿਆਦਾ ਸਮੱਸਿਆ ਵੱਧ ਗਈ, ਜਦ ਕਿ ਸਾਰੇ ਸਟੂਡੈਂਟ ਤਾਂ ਏਦਾਂ ਨਹੀਂ ਆ। ਕੋਈ ਇਹ ਤਾਂ ਨਹੀਂ ਆ ਵੀ ਨਵੀਂ ਚੀਜ਼ ਹੋਈ ਆ ਸਟੂਡੈਂਟ ਵੀਜ਼ੇ ਤੇ ਕਿਸੇ ਦਾ ਆਉਣਾ। ਪਰ ਆ ਇੰਨੇ ਜ਼ਿਆਦਾ ਗਏ ਆ, ਉਹਨਾਂ 'ਚ ਇਹ ਨਹੀਂ ਪਤਾ ਲੱਗ ਰਿਹਾ ਵੀ ਕੌਣ ਸਹੀ ਆ ਰਿਹਾ, ਕੌਣ ਗਲਤ ਵੀ ਆ ਰਿਹਾ। ਕੋਈ ਉਸ ਦੀ ਆੜ ਦੇ ਵਿੱਚ ਜਿਹੜੇ ਗਲਤ ਗੈਰ ਸਮਾਜਿਕ ਲੋਕ ਜਿਹੜੇ ਆ ਉਹ ਵੀ ਪਹੁੰਚ ਗਏ। ਇਹ ਹੁਣ ਮੁੰਡੇ ਦੀ ਜਿਹਦੀਆਂ ਗੱਲਾਂ ਆ, ਇਹ ਜਿਹੜੇ 5 ਜਣੇ ਫੜੇ ਆ, ਪ੍ਰਵੀਨ ਜੀ, ਵੀ ਅਰੁਣਦੀਪ ਸਿੰਘ, ਉਹ ਗਗਨਜੀਤ ਸਿੰਘ, ਅਨਮੋਲ ਸਿੰਘ, ਹਸ਼ਮੀਤ ਕੌਰ, ਅਮਨਜੋਤ ਕੌਰ। ਇਹਦੇ ਵਿੱਚ ਗਗਨਜੀਤ ਦੀਆਂ ਅੱਜ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ, ਆਪਣੀ ਗੱਡੀ ਦੇ ਉੱਤੇ ਚੱਕੇ ਘੁਮਾਉਂਦਿਆਂ ਦੀਆਂ, ਟਾਇਰਾਂ ਦੇ ਜਿਹੜੇ ਉਹ ਧੂੰਆਂ ਕੱਢਦਿਆਂ ਦੀਆਂ, ਕਦੀ ਕਿਸੇ ਲੜਾਈਆਂ ਵਾਲਿਆਂ ਦੇ ਵਿੱਚ ਜਿਹੜੀਆਂ ਉਹ ਦਿਖਾਇਆ ਜਾ ਰਿਹਾ। ਸੋ ਕਿਤੇ ਨਾ ਕਿਤੇ ਅਜਿਹੇ ਜਿਹੜੇ ਲੋਕ ਆ, ਉਹਨਾਂ ਨੇ ਬਾਕੀਆਂ ਦੇ ਲਈ ਵੀ ਵਿਪਤਾ ਜਿਹੜੀ ਉਹ ਖੜੀ ਕਰ ਦਿੱਤੀ ਆ। ਜਿਹੜੇ ਸਿਰ ਸੁੱਟ ਕੇ ਮਿਹਨਤ ਕਰਕੇ ਨੌਜਵਾਨ ਜਿਹੜੇ ਉੱਥੇ ਗੁਜ਼ਾਰਾ ਕਰ ਰਹੇ ਆ, ਜਿਹੜੇ ਆਪਣੇ ਪਰਿਵਾਰਾਂ ਨੂੰ ਉੱਥੇ ਗੁਰਬਤ ਚੋਂ ਕੱਢਣ ਦੇ ਲਈ ਹੈਗੇ ਆ, ਲੱਖਾਂ ਰੁਪਈਏ ਲਾ ਕੇ ਜਿਹੜੇ ਪਹੁੰਚੇ ਆ, ਉਹਨਾਂ ਦੇ ਲਈ ਇਹ ਸਾਰੇ ਜਾਣੇ ਇੱਕ ਕਲੰਕ ਦੇ ਤੌਰ ਦੇ ਉੱਤੇ ਆ ਰਹੇ ਆ। ਉਹ ਸਾਰਿਆਂ ਨੂੰ ਕਲੰਕਿਤ ਕਰੀ ਜਾ ਰਹੇ ਆ। ਹੁੰਦੇ ਖੁਸ਼ਕ ਜਾਣੇ ਹੀ ਆ, ਪਰ ਇਹ ਆ ਵੀ ਇਵੈਂਚੁਅਲੀ ਜਿਹੜੇ ਆ ਉਹ ਸਾਰਿਆਂ ਨੂੰ ਉਸੇ ਨਜ਼ਰ ਦੇ ਨਾਲ ਸਟੀਰੀਓਟਾਈਪ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਆ। ਹੁਣ ਉਹ ਪ੍ਰਭਾਵਿਤ ਕਿਉਂ ਹੋ ਰਹੇ, ਕਿੱਦਾਂ ਹੋ ਰਹੇ, ਕੀ ਜਿਹੜਾ ਇਹ ਚੱਲ ਰਿਹਾ ਆ, ਇਹ ਕੋਈ ਬਹੁਤੀ ਜਿਹੜੀ ਉਹ ਚੰਗੀ ਗੱਲ ਨਹੀਂ ਆ। ਅਕਸਰ ਆਪਾਂ ਕਰ ਰਹੇ ਵੀ ਲਾਲਚ ਵਸ ਜਲਦੀ ਅਮੀਰ ਹੋਣ ਦੀ ਜਿਹੜੀ ਖੁਆਇਸ਼ ਆ, ਉਹ ਸਾਰੀਆਂ ਚੀਜ਼ਾਂ ਇਸ ਦੇ ਪਿੱਛੇ ਜ਼ਰੂਰ ਹੈਗੀਆਂ ਆ। ਪਰ ਇਹ ਜਿਹੜਾ ਕਨੈਕਸ਼ਨ ਦੇਖਣਾ ਨਾ, ਇਹ ਲਾਜ਼ਮੀ ਆ। ਹੁਣ ਵੀ ਇੱਥੇ ਵੀ ਆਪਾਂ ਅਮਰੀਕਾ 'ਚ ਵੀ ਕਿੰਨੀਆਂ ਹੁਣ ਗੱਲਾਂ ਸੁਣੀਆਂ ਫਰੌਤੀ ਨੂੰ ਲੈ ਕੇ ਵੀ, ਵੀ ਕਾਲਾਂ ਕਿਤੇ ਗੋਲੀ ਚੱਲਣ ਦੀ ਵੀ ਖਬਰ ਆ ਰਹੀ ਹੈ। ਕੋਈ ਦੱਸਦਾ, ਕੋਈ ਨਹੀਂ ਦੱਸਦਾ, ਨਹੀਂ ਕਰਦਾ ਪੁਸ਼ਟੀ, ਹਨਾ। ਪਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਣੀਆਂ, ਬਿਸ਼ਨੋਈ ਦੇ ਭਰਾ ਦਾ
ਵਿਆਹ ਦੇ ਵਿੱਚ ਜਿਹੜਾ ਨਜ਼ਰ ਆਉਣਾ, ਨਜ਼ਰ ਆਉਣਾ, ਸਿੰਗਰਾਂ ਦੇ ਨਾਲ ਜਿਹੜਾ ਉਹ ਜੁੜਨਾ, ਫੋਟੋਆਂ, ਬੜਾ ਹਾਂਜੀ। ਕੁਝ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਆ। ਤੇ ਇਹ ਹੁਣ ਆਪਾਂ ਕੋਈ ਵੀ ਇੱਥੇ ਬਹਿ ਕੇ ਇਹ ਕਹਿ ਸਕਦਾ ਵੀ ਦੇਖੋ ਜੀ ਉਹ ਸਟੇਟ ਕਰਵਾ ਰਹੀ ਆ, ਵੀ ਉਹ ਇੰਡੀਆ ਵਾਲੇ ਜਿਹੜੇ ਚਾਹਦੇ ਚ ਕੋਈ ਸ਼ੱਕ ਦੇਖਣਾ ਚਾਹੀਦਾ ਆ, ਇਹ ਚ ਕੋਈ ਦੋ ਰਾਵਾਂ ਨਹੀਂ ਵੀ ਹੋ ਸਕਦਾ ਵੀ ਜਾਣ ਬੁੱਝ ਕੇ ਇਦਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਇੱਥੇ ਘੱਲ ਕੇ ਸਾਰਿਆਂ ਦਾ ਨਾਮ ਬਦਨਾਮ ਕਰਨ ਦੀ ਸਾਜ਼ਿਸ਼ ਵੀ ਹੋਵੇ। ਪਰ ਆਪਾਂ ਕੀ ਕਰੀਏ? ਜੀ ਜੀ ਬਿਲਕੁਲ। ਆਪਾਂ ਨੂੰ ਕਿਹੜੇ ਕਦਮ ਜਿਹੜੇ ਉਹ ਚੱਕਣੇ ਪੈਣੇ ਆ, ਕਿਉਂਕਿ ਇੱਥੇ ਕਿਸੇ ਕੋ ਵੇਲ ਨਹੀਂ ਬਹੁਤਾ, ਹਰ ਇੱਕ ਜਣਾ ਜਿਹੜਾ ਉਹ ਆਪੋ ਆਪਣੇ ਕੰਮੀ ਜਿਹੜਾ ਉਹ ਲੱਗਾ ਆ। ਪਰ ਕੰਮਾਂ ਦੇ ਉੱਤੇ ਜੇ ਕੁਝ ਜਿਹੜਾ ਹੋਊਗਾ ਉੱਥੇ ਅਜਿਹੇ ਲੋਕ ਆ ਕੇ ਉੱਥੇ ਰਹਿਣਾ ਤੇ ਉੱਥੇ ਕੰਮ ਕਰਨਾ ਜਿਹੜਾ ਦੁਸ਼ਵਾਰ ਕਰ ਦੇਣਗੇ। ਤੁਹਾਨੂੰ ਹਰ ਪਾਸਿਓਂ ਫਿਰ ਬਾਅਦ ਚ ਇਹੀ ਚੀਜ਼ ਜਿਹੜੀ ਸੁਣਨ ਨੂੰ ਮਿਲੂਗੀ ਵੀ ਤੁਹਾਡੇ ਨਾਲ ਦੇ ਤਾਂ ਇਦਾਂ ਫੜੇ ਗਏ। ਹੁਣ ਜਿੰਨੇ ਵੀ ਆਪਣੇ ਸੁਣਨ ਵਾਲੇ ਦੇਖਣ ਵਾਲੇ ਆ, ਜੇ ਉਹ ਕਿਸੇ ਉਹਨਾਂ ਲੋਕਾਂ ਨਾਲ ਕੰਮ ਕਰਦੇ ਆ ਦੂਜੀ ਕਮਿਊਨਿਟੀ ਦੇ, ਹਾਂਜੀ ਹਾਂਜੀ, ਉਹ ਝੱਟ ਦੇਣੀ ਸਭ ਤੋਂ ਪਹਿਲਾਂ। ਬਾਕੀ ਜੇ ਕਿਤੇ ਚੰਗਾ ਕੰਮ ਕੀਤਾ ਹੋਊਗਾ ਨਾ, ਉਹ ਨਹੀਂ, ਹਾਂਜੀ, ਉਹ ਨਹੀਂ ਉਹਨਾਂ ਨੇ ਲਿੰਕ ਸ਼ੇਅਰ ਕਰਨਾ, ਉਹਨਾਂ ਨੇ ਆਹ ਲਿੰਕ ਸਭ ਤੋਂ ਪਹਿਲਾਂ ਸ਼ੇਅਰ ਕਰਨਾ। ਆ ਦੇਖੋ ਤੁਹਾਡੇ ਨਾਲ ਦੇ ਫੜੇ ਗਏ, ਹਾਂਜੀ, ਆਓ ਆ ਨਸ਼ਾ ਤਸਕਰੀ ਕਰਦੇ ਆ, ਇਹ ਐਕਸਟੋਰਸ਼ਨ ਦੀਆਂ ਗੱਲਾਂ ਕਰਦੇ ਆ। ਸੋ ਇਹ ਆਪਾਂ ਨੂੰ ਵੀ ਬੜੇ ਧਿਆਨ ਦੇ ਨਾਲ ਇੱਥੇ ਜਿਹੜਾ ਉਹ ਚੱਲਣ ਦੀ ਜ਼ਰੂਰਤ ਆ। ਤੇ ਇਹ ਜਿਹੜਾ ਹਾਲਾਤ ਆ ਇਹ ਚੰਗੇ ਨਹੀਂ ਆ। ਬਾਕੀ ਤੁਸੀਂ ਵੀ ਆਪਣੀ ਰਾਏ ਵਿਚਾਰ ਜਿਹੜੇ ਉਹ ਸਾਂਝੀ ਕਰ ਸਕਦੇ ਆ ਵੀ ਕਮੀ ਕਿੱਥੇ ਆ, ਕੀ ਕਾਰਨ ਆ ਵੀ ਜਿਹੜੇ ਨੌਜਵਾਨ ਏਡੀ ਜਲਦੀ ਇਸ ਕਹਿ ਲੋ ਵੀ ਗੈਂਗਲੈਂਡ ਕਹਿ ਲਈਏ, ਹਾਂਜੀ, ਵੀ ਗੈਂਗਸਟਰ ਵਾਲੀ ਦੁਨੀਆ ਦੇ ਵਿੱਚ ਜਾਂ ਅਪਰਾਧਿਕ ਜਿਹੜੀ ਗਤੀਵਿਧੀਆਂ ਦੇ ਵਿੱਚ ਏਡੀ ਆਸਾਨੀ ਦੇ ਨਾਲ ਜਿਹੜਾ ਉਹ ਸ਼ਾਮਲ ਹੋ ਪਾ ਰਹੇ ਆ। ਕਿਉਂ ਹੋ ਰਹੇ ਆ, ਕੀ ਉਸ ਦੇ ਪਿੱਛੇ ਮਨੋ ਦਿਸ਼ਾ ਆ, ਕੀ ਜਿਹੜਾ ਉਹ ਚੱਲ ਰਿਹਾ। ਆਪਣੇ ਵਿਚਾਰ ਵੀ ਤੁਸੀਂ ਸਾਂਝੇ ਕਰ ਸਕਦੇ ਆ 408 272 52 100 ਦੇ ਉੱਤੇ। ਜੀ ਬਿਲਕੁਲ। ਤੇ ਜਿਹੜਾ ਆਪਾਂ ਗੱਲ ਕੀਤੀ ਸੀ ਪਿਛਲੇ ਹਫਤੇ ਤੋਂ ਪਹਿਲਾਂ, ਜਿਹੜਾ ਹਫਤਾ ਲੰਘਿਆ ਉਸ ਅੱਜ ਤੋਂ 10 ਦਿਨ ਪਹਿਲਾਂ, ਜੀ ਜੀ, ਕੋਮਲਪ੍ਰੀਤ ਸਿੱਧੂ 29 ਸਾਲ ਦਾ ਸੀ। ਉਹ ਮੈਨੀਟੋਬਾ ਦਾ ਜਿਹੜਾ ਐਂਟਰੀ ਪੋਰਟ ਹੈ ਬੋਇਸਵੇਨ, ਉੱਥੇ ਦਾਖਲ ਹੋ ਰਿਹਾ ਸੀਗਾ ਕੈਨੇਡਾ ਦੇ ਵਿੱਚ। ਜਦੋਂ ਉਹਦੀ ਤਲਾਸ਼ੀ ਲਈ ਤਾਂ ਉਹਦੇ ਟਰੱਕ ਦੇ ਵਿੱਚੋਂ 402 ਕਿਲੋ ਮੈਥਾਮਫੈਟਾਮਾਈਨ ਜਿਹੜੀ ਆ ਉਹ ਮਿਲੀ, ਉਹ ਬਰਾਮਦ ਹੋਈ। ਦੱਸਿਆ ਜਾ ਰਿਹਾ ਕਿ ਇਹਦੇ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਡਰੱਗ ਹੈ ਉਹ ਬਣਾਇਆ ਜਾ ਸਕਦਾ ਹੈ। ਸੋ ਇਹਨੂੰ ਦੱਸਦੇ ਆ ਕਿ ਫਿਰ ਉਸ ਤੋਂ ਬਾਅਦ ਮੈਨੀਟੋਬਾ ਤੇ ਪੱਛਮੀ ਕੈਨੇਡਾ ਤੇ ਓਨਟਾਰੀਓ ਦੇ ਵਿੱਚ ਵੇਚਿਆ ਜਾਣਾ ਸੀਗਾ। ਤੇ ਉਹ ਜਿਹੜਾ ਕੋਮਲਪ੍ਰੀਤ ਸਿੱਧੂ ਆ, ਉਹਦੇ ਵਕੀਲ ਨੇ ਦਾਅਵਾ ਕੀਤਾ ਕਿ ਸਿਰਫ ਡਰਾਈਵਰ ਹੈ ਤੇ ਨਸ਼ੀਲੇ ਪਦਾਰਥ ਦੀ ਜਾਣਕਾਰੀ ਤੋਂ ਬਿਨਾਂ ਲੋਡ ਕਰ ਦਿੱਤੇ ਗਏ। ਸੋ ਕਈ ਮਾਮਲਿਆਂ ਦੇ ਵਿੱਚ ਇਹ ਸਫਾਈ ਦੇਖਣ ਨੂੰ ਮਿਲਦੀ ਹੈ ਕਿ ਕਈ ਵਾਰੀ ਹੋਇਆ ਵੀ ਹੋਊਗਾ, ਕਿਉਂਕਿ ਇੱਕ ਮੈਨੂੰ ਹੁਣ ਨਾਮ ਭੁੱਲ ਗਿਆ ਉਸ ਮੁੰਡੇ ਦਾ, ਹਾਂਜੀ, ਉਹਦੇ ਤੇ ਇਦਾਂ ਹੀ ਦੋਸ਼ ਸੀਗੇ ਐਜ਼ ਏ ਡਰਾਈਵਰ। ਉਹਦੇ ਤੇ ਉਹਨੂੰ ਪਹਿਲਾਂ ਸਸਪੈਕਟ ਕੀਤਾ ਗਿਆ ਸੀ, ਪਰ ਬਾਅਦ ਚ ਉਹਨੂੰ ਬਰੀ ਕਰ ਦਿੱਤਾ ਗਿਆ ਸੀ ਵੀ ਉਹਦਾ ਹੱਥ ਨਹੀਂ ਸੀਗਾ। ਸੋ ਇਹਦੇ ਵਿੱਚ ਨਾ ਕਈ ਚੀਜ਼ਾਂ ਦੇਖਣੀਆਂ ਪੈਣੀਆਂ। ਜੀ ਜੀ, ਕਿ ਨਾਲ ਮਿਲ ਕੇ ਚੱਲ ਰਿਹਾ, ਜਿਹੜਾ ਨਾਲ ਮਿਲ ਕੇ ਨਹੀਂ ਚੱਲ ਰਿਹਾ, ਕਿ ਉਹਨੂੰ ਫਸਾ ਰਹੇ, ਕਿ ਉਹਨੂੰ ਫਸਾ ਰਿਹਾ। ਬਿਲਕੁਲ, ਵੀ ਉਹਨਾਂ ਨੇ ਤਾਂ ਆਪਣਾ ਡਰੱਗ ਪੈਡਲ ਕਰਨਾ ਆ। ਜੇ ਨਾਲ ਸਾਥ ਨਹੀਂ ਦੇ ਰਹੇ ਤਾਂ ਤੁਹਾਡੇ ਨਾਲ ਧੱਕੇ ਦੇ ਨਾਲ ਜਿਹੜਾ ਉਹ ਕੱਢਿਆ ਜਾ ਰਿਹਾ। ਜੀ ਜੀ, ਬਹੁਤ ਸਾਰੇ ਜਿਹੜੇ ਆ ਨਜਾਇਜ਼ ਵੀ ਇਸ ਤਰੀਕੇ ਦੇ ਨਾਲ ਫਸ ਰਹੇ ਹੋਣਗੇ। ਇੱਕ ਵਾਰੀ ਉਹਨਾਂ ਨੇ ਇਸ ਤਰੀਕੇ ਨਾਲ ਕਢਾਤਾ ਹੋਊਗਾ ਜੀ, ਉਹ ਉਹਨਾਂ ਦੇ ਕੋਲ ਆਪ ਐਵੀਡੈਂਸ ਉਹਨਾਂ ਨੇ ਰੱਖ ਲਿਆ, ਉਹਨੇ ਕਹਿੰਦੇ ਤੇਰੇ ਸਾਡੇ ਕੋਲ ਯਾਰ ਐਵੀਡੈਂਸ ਆ ਤੇਰੇ ਖਿਲਾਫ, ਹੁਣ ਤੈਨੂੰ ਕਰਨਾ ਹੀ ਪੈਣਾ, ਹੁਣ ਕਰਨਾ ਹੀ ਪੈਣਾ। ਬਿਲਕੁਲ, ਕੀ ਪਤਾ ਮਜਬੂਰੀਆਂ ਦੇ ਵਿੱਚ ਇਦਾਂ ਫਾਇਦਾ ਜਿਹੜਾ ਚੱਕਿਆ ਜਾ ਰਿਹਾ ਹੋਵੇ। ਹੁਣ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਆ, ਹਾਂਜੀ, ਵੀ ਇੱਥੇ ਇਹ ਦੱਸ ਰਿਹਾ ਵੀ ਪਿੱਛੇ ਪਰਿਵਾਰ ਚ ਕੌਣ ਆ, ਕਿੰਨੇ ਜਾਣੇ, ਕਿੰਨੇ ਜੀ, ਹਾਂਜੀ ਹਾਂਜੀ, ਉੱਥੇ ਉਹਨਾਂ ਨੂੰ ਗਵਾਹ ਕਰਕੇ ਇੱਥੇ ਤਾਂ ਨਹੀਂ ਉਹਨਾਂ ਤੋਂ ਇਹ ਕੰਮ ਕਰਵਾ ਰਹੇ। ਯੂ ਨੈਵਰ ਨੋ, ਜਦੋਂ ਇਹਨਾਂ ਦੇ ਲਿੰਕ ਇੰਨੇ ਆ। ਹਾਂਜੀ ਹਾਂਜੀ, ਹੁਣ ਤਾਂ ਉਹ ਇੱਕ ਕਿਹੜੀ ਕਿਡਨੈਪਿੰਗ ਕਹਿ ਸਕਦੇ ਆਪਾਂ ਉਹਨੂੰ, ਸਾਈਬਰ ਕਿਡਨੈਪਿੰਗ, ਉਹ ਇੱਕ ਟ੍ਰੈਂਡ ਚੱਲ ਪਿਆ, ਨਵੇਂ ਤਰੀਕੇ ਦਾ ਕ੍ਰਾਈਮ ਦੁਨੀਆ ਦੇ ਉੱਤੇ ਵੱਧ ਗਿਆ। ਕਈ ਸਟੂਡੈਂਟ ਉਹਦੇ ਜੱਦ ਦੇ ਹੇਠ ਆ ਗਏ ਜਾਂ ਉਹਦੇ ਤੋਂ ਪ੍ਰਭਾਵਿਤ ਹੋਏ ਨੇ। ਤਾਂ ਉਹ ਸਾਈਬਰ ਕਿਡਨੈਪਿੰਗ ਇੱਕ ਹੋਰ ਨਵੇਂ ਤਰ੍ਹਾਂ ਦਾ ਕ੍ਰਾਈਮ ਹੈ। ਉਹ ਇਸੇ ਮੈਕੈਨਿਜ਼ਮ ਦੇ ਵਿੱਚੋਂ ਨਿਕਲੀ ਚੀਜ਼ ਆ ਨਾ, ਕਿ ਤੁਸੀਂ ਕੋਈ ਵੀ ਬੰਦਾ, ਉਹਦਾ ਰੈਕਡ ਤੁਹਾਡੇ ਕੋਲੇ ਆ, ਉਹ ਸਾਰਾ ਕੁਝ ਤੁਹਾਡੇ ਕੋਲੇ ਆ, ਤੁਸੀਂ ਸਿਰਫ ਉਹਨੂੰ ਇਸ ਕਰਕੇ ਬਲੈਕਮੇਲ ਕਰ ਰਹੇ ਹੋ ਜਾਂ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਦੇ ਲਈ ਮਜਬੂਰ ਕਰ ਰਹੇ ਹੋ ਕਿ ਕਿਉਂਕਿ ਤੁਹਾਡੇ ਕੋਲੇ ਉਹਦੀ ਸੂਚਨਾ, ਉਹਦੀ ਜਾਣਕਾਰੀ ਹੈ ਕਿ ਉਹ ਕਿੱਥੇ ਬੈਠਾ, ਕਿੱਥੇ ਉੱਠਿਆ, ਕਿੱਥੇ ਰਹਿੰਦਾ, ਕਿੰਨੇ ਜੀ ਆ, ਪਿੱਛੇ ਪੰਜਾਬ ਦੇ ਵਿੱਚ ਕੌਣ-ਕੌਣ ਹੈ। ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀਆਂ, ਇਹ ਵੀ ਕਈ ਵਾਰੀ ਬੰਦੇ ਨੂੰ ਉਹ ਕੰਮ ਕਰਨ ਦੇ ਲਈ ਮਜਬੂਰ ਕਰ ਦਿੰਦੇ ਜਿਹੜਾ ਉਹ ਕਰਨਾ ਨਹੀਂ ਚਾਹੁੰਦਾ। ਇੱਥੇ ਪ੍ਰਵੀਨ ਜੀ ਦੇਖੋ, ਹੁਣ ਇਹ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਜੋ ਕੈਨੇਡਾ ਦੇ ਸਮਾਜਿਕ ਤਾਣਾ ਬਾਣਾ ਉਲਝਿਆ ਪਿਆ ਆ, ਸਾਰਿਆਂ ਨੂੰ ਨਹੀਂ ਅਸੀਂ ਕਹਿੰਦੇ, ਇਹ ਨਾ ਸੋਚੋ ਵੀ ਜਨਰਲਾਈਜ਼ ਕਰ ਰਹੇ ਆ, ਪਰ ਇਹ ਪ੍ਰੋਬਲਮਸ ਬਾਰ-ਬਾਰ ਸਾਹਮਣੇ ਆ ਰਹੀਆਂ। ਨੌਜਵਾਨਾਂ ਦੀਆਂ ਮੌਤਾਂ, ਬਿਲਕੁਲ ਇਦਾਂ ਦੀਆਂ ਜਿਹੜੀਆਂ ਗੈਰ ਸਮਾਜਿਕ ਗਤੀਵਿਧੀਆਂ, ਇਹ ਜਿਹੜੀਆਂ ਉਹ ਆ ਰਹੀਆਂ, ਕਿਤੇ ਨਾ ਕਿਤੇ ਸਮੱਸਿਆ ਆ ਇਹ। ਜੇ ਆਪਾਂ ਇਸ ਆੜ ਹੇਠ ਵੀ ਇਹਨਾਂ ਨੂੰ ਇਹ ਨਹੀਂ ਸਾਈਡ ਤੇ ਨਹੀਂ ਪਰੇ ਨਹੀਂ ਕਰ ਸਕਦੇ ਵੀ ਇਹ ਤਾਂ ਥੋੜੇ ਹੀ ਜਾਣੇ ਆ। ਹਾਂਜੀ ਹਾਂਜੀ, ਹੈਗੇ ਥੋੜੇ ਆ, ਪਰ ਹੋ ਬਹੁਤ ਰਹੀਆਂ, ਜਿਨ੍ਹਾਂ ਬਾਰੇ ਨਹੀਂ ਪਤਾ ਉਹ ਕਿੰਨੇ ਹੋਣ। ਹਾਂ, ਇਹ ਇਸ ਲਈ ਇਹ ਦੇਖਣਾ ਪੈਣਾ ਆ ਵੀ
ਕੀ ਹੋਣਾ ਚਾਹੀਦਾ ਆ। ਇਸੇ ਕਰਕੇ ਹੁਣ ਕੈਨੇਡਾ ਵਾਲੇ ਸਖਤੀ ਕਰ ਰਹੇ ਆ, ਜੀ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਦੇ ਵੀਜ਼ੇ ਮੁਤਲਕ ਹੋਵੇ ਵੀ ਕਿੰਨੇ ਉਹਨਾਂ ਨੇ ਕਰਨੇ ਆ, ਤੇ ਜਾਂ ਉਹਦੇ ਆਧਾਰ ਦੇ ਉੱਤੇ ਜਿਹੜੇ ਨਾਲ ਆਉਂਦੇ ਆ ਵੀ ਉਹਨਾਂ ਨੂੰ ਵੀਜ਼ਾ ਕਿਸ ਤਰੀਕੇ ਦਾ ਜਿਹੜਾ ਉਹ ਦੇਣਾ ਆ। ਹਾਂਜੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਉਹਨਾਂ ਨੂੰ ਹੁਣ ਕਰਨੀਆਂ ਪੈ ਰਹੀਆਂ। ਇਹ ਇੱਕ ਨਹੀਂ, ਬਹੁਤ ਪ੍ਰਤੀ ਜਿਹੜੀ ਇਹ ਸਮੱਸਿਆ ਹੈਗੀ ਹੈ। ਕਿੱਦਾਂ ਦੇ ਲੋਕ ਜਿਹੜੇ ਉਹ ਪਹੁੰਚ ਪਾ ਰਹੇ ਆ, ਤੇ ਉਹ ਕੀ ਜਿਹੜਾ ਆਪਣਾ ਕਿਹੜੀ ਚੀਜ਼ ਉਹ ਆਪਣੇ ਨਾਲ ਲੈ ਕੇ ਆ ਰਹੇ, ਕਿਹੜੀ ਚੀਜ਼ ਤੋਂ ਭਾਵ ਵੀ ਕਿਹੜੀ ਭਾਵਨਾ, ਕਿੱਦਾਂ ਦਾ ਉਹਨਾਂ ਦਾ ਆਪਣਾ ਮਾਈਂਡ ਸੈਟ ਆ, ਕਿੱਦਾਂ ਦਾ ਉਹ ਆਪਣੇ ਰਹਿਣੀ ਬਹਿਣੀ ਉਹਨਾਂ ਦੀ ਉਹ ਕਿੱਦਾਂ ਦੀ ਉਹ ਜਿਹੜੀ ਨਾਲ ਲੈ ਕੇ ਆ ਰਹੇ ਆ, ਉਹ ਕਿਹੜਾ ਕਲਚਰ ਜਿਹੜਾ ਉਹ ਨਾਲ ਲੈ ਕੇ ਆ ਰਹੇ ਆ, ਉਹ ਜਿਹੜਾ ਉਹ ਦੇਖਣਾ ਪੈਣਾ ਆ। ਸੋ ਇਸ ਲਈ ਉੱਥੇ ਜਿਹੜੀਆਂ ਸਖਤੀਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਆ, ਤੇ ਇਹ ਹੁਣ ਜ਼ਰੂਰੀ ਆ ਵੀ ਭਾਈ ਇਸ ਨੂੰ ਸਮੇਂ ਰਹਿੰਦਿਆਂ ਇਹ ਬਹੁਤੀ ਜ਼ਿਆਦਾ ਵਿਗੜ ਨਾ ਜਾਵੇ, ਇਸ ਦੇ ਉੱਤੇ ਜਿਹੜਾ ਕਾਬੂ ਹੋਣਾ ਚਾਹੀਦਾ। ਤੁਸੀਂ ਵੀ ਆਪਣੇ ਸੁਝਾਅ ਜਿਹੜੇ ਉਹ ਦੇ ਸਕਦੇ ਆ, ਨੰਬਰ 408-272-5200। ਇਹ ਨਾ ਸੋਚਿਓ ਵੀ ਆਪਣੇ ਗਵਾਂਢੀ ਮੁਲਕ ਕੈਨੇਡਾ 'ਚ ਹੋ ਰਿਹਾ ਤੇ ਅਮਰੀਕਾ ਵਾਲਿਆਂ ਨੂੰ ਫਿਕਰ ਨਹੀਂ ਕਰਨ ਦੀ ਲੋੜ। ਬਿਲਕੁਲ ਇੱਥੇ ਵੀ ਬਹੁਤ ਕੁਛ ਜਿਹੜਾ ਉਹ ਹੋ ਰਿਹਾ ਆ, ਚੱਲ ਰਿਹਾ ਆ, ਕੀ ਕੁਛ ਨਹੀਂ ਹੋ ਰਿਹਾ। ਕਈ ਅਜੇ ਗੁੱਜੇ ਚੱਲਦੀਆਂ ਚੀਜ਼ਾਂ, ਪਰ ਜਦੋਂ ਇਹ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਫਿਰ ਕੰਟਰੋਲ ਨਹੀਂ ਹੋ ਪਾਉਣਾ, ਆਪਾਂ ਲੇਟ ਹੋ ਜਾਵਾਂਗੇ। ਆਪਾਂ ਨੂੰ ਦੂਜੇ ਨੂੰ ਦੇਖ ਕੇ ਨਾ ਪਹਿਲਾਂ ਹੀ ਜਿਹੜਾ ਉਹ ਸਬਕ ਲੈ ਲੈਣਾ ਚਾਹੀਦਾ ਆ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ। ਸੋ ਜੇ ਆਪਾਂ ਡਰੱਗ ਪੈਡਲਿੰਗ ਦੀ ਵੀ ਗੱਲ ਕਰੀਏ ਤਾਂ ਅਮਰੀਕਾ ਚੋਂ ਲੰਘ ਕੇ ਹੀ ਜਾ ਰਿਹਾ ਸਭ ਕੁਛ। ਜੇ ਮੈਕਸੀਕਨ ਕਾਰਟਲ ਚੋਂ ਜਹਾਜ਼ 'ਚ ਨਹੀਂ ਜਾ ਰਿਹਾ। ਇਹ ਸਪੈਸ਼ਲ FBI ਨੇ ਜਿਹੜਾ ਕਿਹਾ ਵੀ ਕੈਨੇਡੀਅਨ ਟਰੱਕਰਸ ਜਿਹੜੇ ਆ ਉਸ ਦੇ ਵਿੱਚ ਨਾਲ ਇਨਵੋਲਵ ਹੋ ਕੇ ਕਰ ਰਹੇ ਆ। ਹੈਰਾਨੀ ਦੀ ਗੱਲ ਆ ਕਿੱਦਾਂ ਕਿਸੇ ਦੇ ਨਿਆਣਿਆਂ ਨੂੰ ਮਾਰਨ ਵਾਲਾ ਜਿਹੜਾ ਜ਼ਹਿਰ ਆ ਉਹ ਕੁਛ ਜਿਹੜੇ ਚੰਦ ਡਾਲਰਾਂ ਦੇ ਲਈ ਉਹ ਆਪਣਾ ਇਮਾਨ ਜ਼ਮੀਰ ਜਿਹੜਾ ਉਹ ਵੇਚ ਚੁੱਕੇ ਆ ਲੋਕ। ਹੱਦੋਂ ਵੱਧ ਜਿਹੜੀ ਉਹ ਗੱਲ ਹੋ ਚੁੱਕੀ ਆ। ਐਡੀ ਕਿਹੜਾ ਸ਼ੋ ਆਫ ਆ, ਐਡੀ ਕਿਹੜੀ ਪ੍ਰਵੀਨ ਜੀ ਕਿਹੜੀਆਂ ਕੋਠੀਆਂ ਕਿਹੜੀਆਂ ਕਾਰਾਂ ਏਦਾਂ ਦੀਆਂ ਕੀ ਕਰ ਲੈਣਾ ਆ, ਉਹਦਾ ਕਰੂੰਗੇ ਕੀ। ਇਹਦੀ ਧੂਣੀ ਇੱਥੇ ਹੋਣੀ ਹੈ ਕਿਤੇ ਨਾ ਕਿਤੇ। ਇਹਦਾ ਤੁਹਾਨੂੰ ਜਿਹੜਾ ਫੈਸਲਾ ਉਹ ਸੁਣ ਕੇ ਹੀ ਜਾਣਾ ਪੈਣਾ। ਬਿਲਕੁਲ। ਸੋ ਇਹ ਗੱਲਾਂ ਜਿਹੜੀਆਂ ਨੇ ਅਧਿਆਤਮਿਕ ਤੌਰ ਤੇ ਜਿਹੜੀ ਆਪਾਂ ਕਹਿੰਦੇ ਨਾ ਤੱਕੜੀ ਗਲਤ ਨਹੀਂ ਤੋਲਦੀ, ਉਸ ਮਾਮਲੇ ਦੇ ਵਿੱਚ ਵੀ ਤਾਂ ਖਰੀਆਂ ਉਤਰਦੀਆਂ ਨੇ। ਪਰ ਜਿਹੜਾ ਅਸਲ ਦੇ ਵਿੱਚ ਜਿਹੜਾ ਸਮਾਜਿਕ ਜੇ ਤਾਣੇ ਬਾਣੇ ਤੋਂ ਦੇਖੀਏ ਤਾਂ ਇਹਨਾਂ ਕੰਮਾਂ ਕਰਕੇ ਪੰਜਾਬੀਆਂ ਦੀ ਸ਼ਾਖ ਨੂੰ ਢਾਹ ਬਹੁਤ ਵੱਡੀ ਲੱਗੀ ਹੈ। ਪਿਛਲੇ 1 ਸਦੀ ਤੋਂ ਵੱਧ ਸਮੇਂ ਤੋਂ ਪੰਜਾਬੀ ਇਹਨਾਂ ਮੁਲਕਾਂ ਦੇ ਵਿੱਚ ਰਹਿ ਰਹੇ ਨੇ। ਇਹਨਾਂ ਮੁਲਕਾਂ ਦੇ ਵਿੱਚ ਪਿਛਲੇ 10, 11, 12 ਦਹਾਕਿਆਂ ਤੇ ਮੈਂ ਕਹਿ ਸਕਦਾ, ਕਿਉਂਕਿ 120 ਸਾਲ ਬਣ ਜਾਂਦਾ ਜਿਹਨੂੰ ਆਪਾਂ ਮਲਟੀਪਲਾਈ ਕਰ ਲਈਏ 12 ਦਹਾਕਿਆਂ ਨੂੰ। 4-5 ਦਹਾਕੇ ਉਹਨਾਂ ਨੂੰ ਲੱਗ ਗਏ ਕਿ ਜੱਦੋ-ਜਹਿਦ ਕਰਦਿਆਂ ਇੱਕ ਰਾਈਟਸ ਲੈਣ ਦੇ ਲਈ, ਹੱਕ ਲੈਣ ਦੇ ਲਈ ਕਿ ਅਸੀਂ ਇੱਥੇ ਬਰਾਬਰਤਾ ਦੇ ਨਾਲ ਰਹਿ ਸਕੀਏ। 4-5 ਦਹਾਕਿਆਂ ਦੀ ਜੱਦੋ-ਜਹਿਦ ਤੋਂ ਬਾਅਦ ਉਹਨਾਂ ਨੂੰ ਇੱਥੋਂ ਦੇ ਲੋਕਾਂ ਜਾਂ ਇੱਥੋਂ ਦੇ ਜਿਹੜੇ ਵਸਿੰਦੇ ਸੀ, ਰਹਿਣ ਵਾਲੇ ਸੀ, ਉਹਨਾਂ ਦੇ ਬਰਾਬਰ ਦਾ ਇੱਕ ਸਨਮਾਨਜਨਕ ਤੇ ਇੱਕ ਸਮਾਜਿਕ ਰੁਤਬੇ ਵਾਲਾ ਜ਼ਿੰਦਗੀ ਜਿਉਣ ਨੂੰ ਮਿਲੀ। ਹੌਲੀ-ਹੌਲੀ ਆਪਾਂ ਸਾਰਿਆਂ ਨੇ ਮਿਹਨਤਾਂ ਕੀਤੀਆਂ, ਇੱਥੇ ਐਸਟੈਬਲਿਸ਼ ਹੋ ਗਏ। ਪਰ ਜੇਕਰ ਹੁਣ ਸਾਡੇ ਬੱਚੇ ਗਾਹੇ-ਬਗਾਹੇ, ਜਾਣੇ ਦੇ ਵਿੱਚ ਐਸੇ ਲੋਕਾਂ ਦੇ ਟੱਚ ਦੇ ਵਿੱਚ ਆ ਰਹੇ ਆ, ਜਿਹੜੇ ਲੋਕਾਂ ਦੀ ਐਂਡੀ ਜਿੱਥੇ ਜਿਹਦਾ ਐਂਡੀ ਮਾੜਾ ਸਲਾਖਾਂ ਜਾਂ ਗੋਲੀ, ਜਾਂ ਗੋਲੀ, 2 ਚੀਜ਼ਾਂ ਐਂਡ ਨੇ। ਪਰ ਅਸੀਂ ਫਿਰ ਵੀ ਉਸ ਚੀਜ਼ ਤੋਂ ਕੰਨ ਨਹੀਂ ਧਰ ਰਹੇ, ਤਾਂ ਫਿਰ ਸਾਡੀ ਬਹੁਤ ਵੱਡੀ ਅਸੀਂ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ। ਇਹਨਾਂ ਚੀਜ਼ਾਂ ਨੂੰ ਅਸੀਂ ਦਰਕਨਾਰ ਨਹੀਂ ਕਰ ਸਕਦੇ। ਸਟੂਡੈਂਟ ਤੋਂ ਵੀ ਨੇ ਜਿਹੜੇ ਆ ਕੇ ਮਿਹਨਤ ਕਰਦੇ ਨੇ, ਰਾਤ 16-17 ਘੰਟੇ ਕੰਮ ਕਰਦੇ ਆ, ਨਾਲ ਪੜ੍ਹਦੇ ਆ, ਨਾਲ ਕੰਮ ਕਰਦੇ ਆ। ਫੀਸਾਂ ਉਹਨਾਂ ਦੀਆਂ ਵੀ ਫੋਟੋਆਂ ਪੈਂਦੀਆਂ ਆਪਾਂ ਦੇਖਦੇ ਆ, ਜਿਹਦੇ ਵਿੱਚ ਟੀਚਰ ਕਹਿੰਦਾ ਵੀ ਇਹ ਸਾਨੂੰ ਪਤਾ ਆ ਵੀ ਇਹ ਕੰਮ ਕਰਕੇ ਆਏ ਆ ਤੇ ਮਾੜਾ ਜਿਹਾ ਆਰਾਮ ਵੀ ਕਰ ਲੈਂਦੇ ਇੱਥੇ। ਕੋਈ ਗੱਲ ਨਹੀਂ, ਉਹ ਵੀ ਆ, ਉਹ ਵੀ ਦੇਖਿਆ, ਉਹ ਵੀ ਆਪਾਂ ਦੇਖਦੇ ਆ। ਇੱਕ ਪਾਸੇ ਆ ਵੀ ਹੈ ਵੀ ਜਿਹੜੇ ਆਏ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਜਾਂ ਜਿਸ ਵੀ ਵੀਜ਼ੇ ਦੇ ਉੱਤੇ ਆਏ ਹੋਣ, ਆ ਕੇ ਫਰੌਤੀਆਂ ਦਾ ਕੰਮ ਸ਼ੁਰੂ ਕਰਤਾ। ਕੋਈ ਪੁੱਠੇ ਕੰਮ ਦੇ ਵਿੱਚ ਰਹਿ ਨਾ ਜਾਵੇ, ਕੋਈ ਪਿੱਛੇ ਨਾ ਰਹਿ ਜੀ। ਆਪਾਂ ਇਹ ਕਿਹੜੇ ਕੰਮਾਂ 'ਚ ਪੈ ਗਏ ਪੰਜਾਬੀ ਭਾਈ? ਕਹਿਣਾ ਅਸੀਂ ਹਰੀ ਸਿੰਘ ਨਲੂਏ ਦੇ ਜਿਹੜੇ ਅਸੀਂ ਵਾਰਸਾਂ, ਤੇ ਕੰਮ ਆ ਕਿਹੜੇ ਕਰਨ ਲੱਗੇ? ਇਹ ਵਾਰਸਾਂ ਨੂੰ ਹੁਣ ਦੇਖਣਾ ਪੈਣਾ। ਬਿਲਕੁਲ ਜੇ ਅਸੀਂ ਛਾਪ ਕੀ ਛੱਡ ਰਹੇ ਹਾਂ ਅਸਲ ਦੇ ਵਿੱਚ। ਅਸੀਂ ਹੁਣ ਐਡੀ ਆ, ਹੁਣ ਦੇਖੋ ਆਪਾਂ ਆਪਸ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਆ, ਕਿਸੇ ਖਾਸ ਕਮਿਊਨਿਟੀ ਨੂੰ ਇੱਕ ਸਪੈਸ਼ਲ ਸ਼ਬਦਾਂ ਨਾਲ ਬੁਲਾਉਂਦੇ ਆ। ਇਹ ਤਾਂ ਇਦਾਂ ਦੇ ਆ, ਫਲਾਨਾ ਇਦਾਂ ਦਾ ਆ। ਤੇ ਆਪਣੇ ਬਾਰੇ ਵੀ ਤਾਂ ਇਹੀ ਕਹਿਣਾ ਹੀ। ਫਿਰ ਤੁਸੀਂ ਕਹਿਣਾ ਜੀ ਸਾਡੀ ਇੱਜ਼ਤ ਨਹੀਂ ਹੁੰਦੀ। ਜਦੋਂ ਵਿਗੜ ਰਹੀ ਸੀ, ਕਾਇਆ ਕਲਪ ਹੋ ਰਹੀ ਸੀ, ਉਦੋਂ ਆਪਾਂ ਬੋਲੇ ਨਾ, ਉਦੋਂ ਆਪਾਂ ਜਿਹੜੇ ਚੁੱਪ ਤਾਂ ਅਸੀਂ, ਜੇ ਮਤਲਬ ਬੜਾ ਕੌੜਾ ਸੱਚ ਆ, ਉਹ ਤਾਂ ਅਸੀਂ ਸ਼ਾਇਦ ਉਹਨਾਂ ਪਿਓਾਂ ਦੇ ਵਿੱਚ ਮੈਂ ਆਵਾਂ, ਹਨਾ,
ਜਿਹਨੇ ਆਪਦੀ ਬੱਚੇ ਦੀ ਮਾਂ ਤੱਕ ਨੂੰ ਨਹੀਂ ਪਤਾ ਲੱਗਣ ਦਿੱਤਾ ਵੀ ਇਹ ਗਲਤ ਹੋ ਗਿਆ। ਸੋ ਉਹਦੇ ਭੈਣ ਭਰਾ ਨੂੰ ਨਹੀਂ ਪਤਾ ਲੱਗਣ ਦਿੱਤਾ। ਹੁਣ ਉਹ ਤਾਂ ਆਪਾਂ ਉਹਨਾਂ ਚ ਪਰਦੇ ਪੋਸ਼ੀ ਵਾਲਿਆਂ ਚ ਆ ਗਏ। ਨਹੀਂ ਉਦੋਂ ਤਾਂ ਉਹਨਾਂ ਦੇ ਦਿਵਾਲੇ ਹੋ ਜਾਂਦੇ ਜਦੋਂ ਕੋਈ ਸੱਚ ਕਹਿ ਰਿਹਾ ਹੁੰਦਾ। ਹਾਂਜੀ, ਵੀ ਤੁਹਾਡਾ ਤਾਂ ਕੰਮ ਹੀ ਇਹ ਆ, ਤੁਸੀਂ ਭੰਡਣਾ ਹੀ ਆ ਤੁਸੀਂ ਭਾਈ ਉਹ ਤਾਂ ਕਹਿ ਰਹੇ ਆ, ਹੋਕਾ ਇਸ ਲਈ ਦਿੱਤਾ ਜਾ ਰਿਹਾ ਆ ਤਾਂ ਜੋ ਪਤਾ ਲੱਗੇ ਵੀ ਆਪਣੇ ਸਮਾਜ 'ਚ ਚੱਲ ਕੀ ਰਿਹਾ ਬਿਲਕੁਲ, ਤੇ ਸਮਾਜ ਨੂੰ ਸੁਧਾਰਨਾ ਆਪਣਾ ਸਾਰਿਆਂ ਦਾ ਸਾਂਝੇ ਤੌਰ ਦੇ ਉੱਤੇ ਫਰਜ਼ ਆ। ਹਾਂਜੀ ਬਿਲਕੁਲ, ਜੇ ਨਹੀਂ ਕਰਾਂਗੇ ਤਾਂ ਕੰਮ ਖਰਾਬ ਆ। ਹੁਣ ਅਜਿਹਾ ਹੀ ਕਿਉਂ ਆ ਪ੍ਰਵੀਨ ਜੀ ਵੀ ਕੁਝ ਕੁ ਪੇਸ਼ੇ ਹੀ ਜਿਹੜੇ ਇਸ ਦੇ ਵਿੱਚ ਕਿਉਂ ਇੰਨੇ ਜ਼ਿਆਦਾ ਬਦਨਾਮ ਹੋ ਰਹੇ? ਸਹੀ, ਬਿਲਕੁਲ। ਕੀ ਕਰ ਰਹੇ ਆ ਉਹਦੇ ਵਿੱਚ ਜੁੜੇ ਹੋਏ ਬਾਕੀ ਲੋਕ ਜਿਹੜੇ ਆਪਣੇ ਆਪ ਨੂੰ ਉਸ ਇੰਡਸਟਰੀ ਦੇ ਜਾਂ ਉਹਨਾਂ ਪੇਸ਼ਿਆਂ ਦੇ ਲੀਡਰ ਖਵਾਉਂਦੇ ਆ। ਹਾਂਜੀ, ਜਾਂ ਮੋਹਰੀ ਕਤਾਰ ਦੇ ਵਿੱਚ ਆ ਉੱਗੇ ਜਿਹੜੇ ਆ ਸ਼ਖਸੀਅਤਾਂ ਦੇ ਨਾਮ ਏਦਾਂ ਕਰਕੇ ਨਾਲ ਲਿਖਿਆ ਜਾਂਦਾ। ਹਾਂਜੀ ਵੀ ਉਹ ਫਿਰ ਕੀ ਕਰ ਰਹੇ ਆਪਾਂ ਕੀ ਕਰ ਰਹੇ ਹਾਂ। ਸੋ ਹੁਣ ਜਿਹੜੇ ਕੈਨੇਡੀਅਨ ਟਰੱਕਰਸ ਫੜੇ ਆ ਪ੍ਰਵੀਨ ਜੀ, ਗੁਰਅਮ੍ਰਿਤ ਸਿੰਘ, ਆਯੂਸ਼ ਸ਼ਰਮਾ, ਸ਼ੁਭਮ ਕੁਮਾਰ, 25 ਸਾਲ 29 ਸਾਲ, ਗੁਰਅਮ੍ਰਿਤ ਸਿੰਘ ਜਿਹੜਾ ਉਹ 60 ਸਾਲ ਦਾ, ਉਹਨੂੰ ਕਿੰਗ ਜਿਹੜਾ ਉਹ ਆਖ ਰਹੇ ਆ। ਸੋ ਬਿਲਕੁਲ ਇਹ ਹਾਲਾਤ ਜਿਹੜੇ ਉਹ ਚੰਗੇ ਨਹੀਂ ਆ। ਤੇ ਬਾਕੀ ਜਿਸ ਸਰੋਤੇ ਤੁਸੀਂ ਵੀ ਕਾਲ ਕਰਨਾ ਚਾਹੁੰਦੇ ਆ, ਨੰਬਰ ਹੈ 408 272 5200 4082725200। ਜੀ ਬਿਲਕੁਲ। ਸੋ ਇਸੇ ਕਰਕੇ ਰਾਜ ਕਰਮਵੀਰ ਸਿੰਘ ਜੀ ਇਹ ਮਤਲਬ ਹਰ ਵਾਰ ਇਹ ਚਰਚਾ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸ਼ਾਮਲ ਕਰੀਦਾ, ਕਿਉਂਕਿ ਆਪਣਾ ਕੰਮ ਸਿਰਫ ਪੋਲੀਟੀਕਲ ਚੀਜ਼ਾਂ ਉੱਤੇ ਟਿੱਪਣੀ ਕਰਨਾ ਨਹੀਂ ਆ। ਆਪਾਂ ਸਾਰੇ ਸਮਾਜਿਕ ਪ੍ਰਾਣੀ ਆ, ਸਮਾਜਿਕ ਜੀਅ ਆ। ਸੋ ਸਮਾਜ ਦੇ ਵਿੱਚ ਹੋ ਰਹੀਆਂ ਘਟਨਾਵਾਂ ਉਹ ਵੀ ਸਾਨੂੰ ਪ੍ਰਭਾਵਿਤ ਕਰਦੀਆਂ। ਆਈਆਂ ਕੁਰੀਤੀਆਂ ਨੂੰ ਸੁਧਾਰਨਾ ਆਪਣਾ ਹੀ ਫਰਜ਼ ਆ। ਨਹੀਂ ਸੁਧਾਰਾਂਗੇ ਤਾਂ ਪੱਕੀਆਂ ਅਜਿਹੀਆਂ ਛਾਪਾਂ, ਅਜਿਹੀਆਂ ਚੀਜ਼ਾਂ ਛੱਡ ਜਾਣਗੀਆਂ ਵੀ ਉਹ ਫਿਰ ਮਿਟਾ ਨਹੀਂ ਹੋਣੀਆਂ। ਜਿਹੜੇ ਨੇ ਆਪਣੇ ਨਾਲ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ, ਰਾਜਕਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਆ, ਸ਼ੋਅ ਕਰ ਰਹੇ ਆ। ਜਿਹੜੀ ਗੱਲ ਦੀ ਲੋੜ ਹੁੰਦੀ ਆ ਉਹ ਤੁਸੀਂ ਬਿਲਕੁਲ ਟੌਪਿਕ ਠੀਕ ਟਾਈਮ ਤੇ ਛੇੜ ਲਿਆ ਆ ਜੀ। ਵੈਸੇ ਬਹੁਤ ਰਾਹੇ ਬਗਾਹੇ ਅਸੀਂ ਬਹੁਤ ਦੇਰ ਤੋਂ ਇਸ ਟੌਪਿਕ ਨੂੰ ਛਾਉਂਦੇ ਆਏ ਆ, ਪਰ ਕਈ ਵਾਰੀ ਇਹ ਹੁੰਦਾ ਵੀ ਜਿਹੜੇ ਬੰਦੇ ਇਹਨਾਂ ਧੰਦਿਆਂ 'ਚ ਨਾ ਉਹਨਾਂ ਨੂੰ ਪਸੰਦ ਨਹੀਂ ਹੁੰਦਾ ਇਹ ਕਿ ਅਸੀਂ ਇੱਦਾਂ ਦੇ ਸ਼ੋਅ ਕਰੀਏ, ਇੱਦਾਂ ਦੀ ਗੱਲ ਕਰੀਏ, ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ। ਈਵਨ ਅਸੀਂ ਬਹੁਤੀ ਵਾਰੀ ਕਹਿ ਇਹ ਵੀ ਚੁੱਕੇ ਆ ਕਿ ਜੇ ਇੱਦਾਂ ਦੇ ਕੰਮ ਕਰਾਂਗੇ ਸਾਰੇ ਹੀ ਬਦਨਾਮ ਹੋਵਾਂਗੇ। ਹਾਲਾਂਕਿ ਕੋਈ ਮੇਰਾ ਖਿਆਲ 2% ਹੀ ਹੋਣਗੇ ਜਾਂ 1% ਹੋਣਗੇ ਜਿਹੜੇ ਇੱਦਾਂ ਦੇ ਕੰਮ ਕਰਦੇ। ਉਹਦਾ ਤਾਂ 1% ਵੀ ਨਾ ਹੋਣ। ਹਾਂ ਬਿਲਕੁਲ, ਥੋੜੇ ਲੋਕ ਆ, ਪਰ ਬਦਨਾਮੀ ਸਾਡੀ ਬਹੁਤ ਆ। ਅਸੀਂ ਹੈਗੇ ਥੋੜੇ ਆ ਪਰ ਅਸੀਂ ਦਿਸਦੇ ਬਹੁਤ ਜ਼ਿਆਦਾ ਆ। ਸਹੀ ਗੱਲ। ਬਹੁਤ ਵਾਰੀ ਇਹ ਕਹਿ ਚੁੱਕੇ ਕਿ ਇਹਨਾਂ ਲੋਕਾਂ ਦਾ ਬਾਈਕਾਟ ਕਰੋ, ਪਰ ਇਹ ਜਿਹੜੀ ਬਿਮਾਰੀ ਆ ਹੁਣ ਕੈਨੇਡਾ ਨੂੰ ਟਰੱਕ ਲੰਘਾਉਣ ਦੀ ਆ ਨਾ, ਇਹ ਕਿਹੜੀ ਅੱਜ ਦੀ ਤਾਂ ਨਹੀਂ, ਇਹ ਹੈਗੀ ਤਾਂ ਇਹ ਪੁਰਾਣੀ, ਪਹਿਲਾਂ ਫੜੇ ਨਹੀਂ ਸੀ ਜਾਂਦੇ। ਸਹੀ ਗੱਲ। ਪਰ ਬਿਲਕੁਲ ਹੀ ਉੱਥੋਂ ਛੱਡ ਕੇ ਆਏ ਆ, ਪਤਾ ਨਹੀਂ ਕੀ ਕਰਨ ਆਏ ਵੀ ਜੇ ਤੁਸੀਂ ਇਹੀ ਕੰਮ ਕਰਨੇ ਤਾਂ ਇੱਥੇ ਕਰੀ ਜਾਂਦੇ, ਬਥੇਰਾ ਹੁੰਦਾ ਉੱਥੇ। ਤੁਸੀਂ ਇੱਧਰ ਕਹਿੰਦੇ ਹੁੰਦੇ, ਪੰਜਾਬੀ 'ਚ ਕਹਿੰਦੇ ਹੁੰਦੇ ਵੀ ਗੰਦ ਪਾਉਣਾ ਆ ਨਾ ਜਿਹੜਾ, ਇੱਥੇ ਤਾਂ ਅੱਗੇ ਹੋਰ ਬਥੇਰੇ ਆ ਕੱਟ ਜਿਹੜੇ ਕਰ ਰਹੇ ਆ। ਤੁਸੀਂ ਕਿੱਥੇ ਪੈਰ ਧਰ ਲਿਆ? ਕਿਹੜਾ ਚੰਗਾ ਏਡਾ ਵਧੀਆ ਬਿਜ਼ਨਸ ਹੈ ਜਿਹਦੇ ਵਿੱਚ ਤੁਸੀਂ ਪੈਰ ਧਰ ਕੇ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਆ? ਫਿਰ ਦੇਖੋ, ਜਿੱਦਾਂ ਦੂਜੀਆਂ ਕਮਿਊਨਿਟੀਆਂ ਦੀ ਤੁਸੀਂ ਗੱਲ ਕੀਤੀ ਆ, ਰੰਗ 3 ਕੀ ਆ ਦੁਨੀਆ ਦੇ ਉੱਤੇ, ਚਿੱਟਾ, ਕਾਲਾ ਤੇ ਬਰਾਊਨ। ਹਰ ਕੋਈ ਕਹਿ ਦਿੰਦਾ ਵੀ ਉਧਰ ਨੂੰ ਉਂਗਲੀ ਕਰਕੇ ਉਹ ਫਲਾਣੇ ਬਹੁਤ ਆ। ਹੁਣ ਮਸੀਕਿਆਂ ਦੇ ਕਾਟਲ ਦੀ ਗੱਲ ਆਉਂਦੀ ਆ, ਉਹ ਕਰਦੇ ਆ। ਪਹਿਲਾਂ ਕਾਲੇ ਕਰਦੇ ਹੁੰਦੇ ਸੀ, ਹੁਣ ਉਹਦੇ ਵਿੱਚ ਤੀਜੇ ਅਸੀਂ ਵੀ ਆ ਗਏ ਆ। ਇਹਨਾਂ ਨੇ ਨਾਂ ਸਾਡਾ ਸ਼ਾਮਿਲ ਕਰ ਦਿੱਤਾ ਆ। ਅਸੀਂ ਤਾਂ ਆਏ ਸੀਗੇ ਭੁੱਖ ਨੰਗ ਦੇ ਮਾਰੇ ਰੋਟੀ ਕਮਾ ਕੇ ਖਾਣ ਲਈ, ਜਾਂ ਆਪਣੇ ਨਾਲ ਹੁੰਦੇ ਧੱਕਿਆਂ ਦੀ ਗੱਲ ਕਰਨੇ ਦੇ ਲਈ। ਤੇ ਇਹ ਲੋਕ ਕੀ ਕਰਨ ਲੱਗ ਗਏ ਆ? ਇਹਨਾਂ ਦਾ ਬਾਈਕਾਟ ਲੋਕਾਂ ਨੂੰ ਕਰਨਾ ਚਾਹੀਦਾ ਆ। ਇਹਨਾਂ ਨੇ ਤਾਂ ਸਾਡੀਆਂ ਹੋਰ ਜਨਰੇਸ਼ਨਾਂ ਆਉਣ ਤੋਂ, ਪੈਰ ਪਾਉਣ ਤੋਂ ਉਹਨਾਂ ਨੂੰ ਬੰਦ ਕਰ ਰਹੇ ਆ। ਇਹ ਗੌਰਮੈਂਟਾਂ ਸੱਦਣਗੀਆਂ ਤਾਂ ਬੰਦ ਲੱਗ ਜਾਣਾ। ਇਹ ਤਾਂ ਕੰਮ ਹੀ ਇਹ ਕਰਦੇ ਆ। ਇਹਨਾਂ ਦਾ ਕੰਮ ਹੀ ਇਹ ਆ ਵੀ ਇਹਨਾਂ ਨੇ ਡਰੱਗ ਵੇਚਣਾ, ਡਰੱਗ ਢੋਣਾ ਆ। ਲੋਕਾਂ ਨੇ ਘਰ ਨਹੀਂ ਲੈਣੇ ਲੱਗੇ ਸਾਡੇ, ਲੋਕਾਂ ਨੇ ਸਾਡੇ ਨਿਆਣਿਆਂ ਨੂੰ ਜੀਣ ਨਹੀਂ ਦੇਣਾ। ਦੂਜੀਆਂ ਕਮਿਊਨਿਟੀਆਂ ਨੇ ਵੀ ਅਸੀਂ, ਸਾਡੇ ਨਿਆਣੇ ਵੀ ਇਹ ਕੰਮ ਕਰਦੇ ਆ, ਏਦਾਂ ਕਹਿਣ ਲੱਗ ਜਾਣਾ ਉਹਨਾਂ ਨੇ। ਹਾਂ, ਫਿਰ ਕੋਈ ਬੋਲਦਾ ਨਹੀਂ, ਸਾਨੂੰ ਸਾਰੇ ਦੱਸਦੇ ਆ। ਆਪਾਂ ਜਿਵੇਂ ਧਾਰਮਿਕ ਸਾਡੇ ਕੋਈ ਮੇਲੇ ਮਸਾਵੇ ਹੁੰਦੇ ਆ ਜਾਂ ਧਾਰਮਿਕ ਆਪਣਾ ਕੁਛ ਵੀ ਹੋਵੇ, ਉੱਥੇ ਤੱਕ ਇਹ ਚੀਜ਼ਾਂ ਪਹੁੰਚ ਗਈਆਂ ਕਿ ਉੱਥੇ ਬੈਨਾਂ ਦੇ ਵਿੱਚ ਜਨਾਨੀਆਂ ਵੀ ਸ਼ਾਮਲ ਆ। ਕਿੱਡੀ ਸ਼ਰਮ ਦੀ ਗੱਲ ਆ ਸਾਡੇ ਲਈ ਵੀ ਜਿੱਥੇ ਜਨਾਨੀਆਂ ਵੀ ਸ਼ਾਮਲ ਆ। ਜੇ ਤਾਂ ਕਿਸੇ ਨੂੰ ਸ਼ਰਮ ਆਉਂਦੀ ਆ
ਤੇ ਫਿਰ ਤੁਸੀਂ ਉਹਨਾਂ ਦੀਆਂ ਫੋਟੋ ਖਿੱਚ ਕੇ ਤਾਂ ਫਿਰ ਭਾਈ ਉਹਨਾਂ ਨੂੰ ਤੁਸੀਂ ਉੱਥੇ ਪਹੁੰਚਾਇਆ ਕਰੋ ਜਿੱਥੇ ਉਹਨਾਂ ਦੀ ਥਾਂ ਆ। ਇਹ ਸਾਡੇ ਜਿਹੜਾ ਹੁਣ ਦੇਖੋ ਵੀ ਇਹਨਾਂ ਟਰੱਕਾਂ ਦੇ ਟਰੱਕ ਆ, ਉਹ ਇੱਕ ਤੁਹਾਡੇ ਟਰੱਕਿੰਗ ਸ਼ੋਅ ਦੇ ਵਿੱਚ ਕੋਈ ਆਇਆ ਸੀ ਜੈਂਟਲਮੈਨ ਦੱਸਣ ਲਈ, ਸਫਾਈ ਦੇਣ ਲਈ ਆਪਣੀ, ਤੇ ਤੂੰ ਨਹੀਂ ਖਾਂਦਾ ਤੇ ਆ ਜਿਹੜੀਆਂ ਚੀਜ਼ਾਂ ਇਹਨਾਂ ਦੀਆਂ ਸਜਾਵਟ ਦੀਆਂ ਚੀਜ਼ਾਂ ਥੋੜਾ ਬਣਾ ਕੇ ਰੱਖਣੀਆਂ, ਲੋਕਾਂ ਨੇ ਘਰਾਂ 'ਚ ਖਾਣੀ ਆ। ਇਹ ਲੋਕਾਂ ਦੇ ਢਿੱਡਾਂ 'ਚ ਜਾਣੀ, ਲੋਕਾਂ ਦੇ ਪੁੱਤ ਮਾਰਨੇ ਆ। ਧੀਆਂ ਹੁਣ ਜਦੋਂ ਲੱਗ ਹੀ ਗਈਆਂ, ਕੁੜੀਆਂ ਵੀ ਨਾਲ ਹੀ ਲੱਗੀਆਂ, ਬਹੁਤੀਆਂ 'ਚ ਦੇਖੋ ਸ਼ਾਮਲ, ਉਹ ਵੇਚਣ 'ਚ ਵੀ ਲੱਗ ਗਈਆਂ, ਉਹ ਖਾਣ ਦੇ ਵਿੱਚ ਵੀ ਲੱਗ ਗਈਆਂ, ਹੋਰ ਪਤਾ ਨਹੀਂ ਕੀ ਕੁਛ ਜਿਹੜਾ ਉਹ ਨਾਲ ਚੱਲ ਰਿਹਾ। ਸ਼ਰਮ ਆਉਂਦੀ ਕਈ ਵਾਰੀ ਦੱਸਣ ਲੱਗਿਆ। ਹਾਂ ਕੋਈ ਕੀ ਗੱਲ, ਮੈਂ ਤੇ ਨਾਂ ਲੈ ਦਿੰਦੀ ਸਾਰਿਆਂ ਦਾ। ਮੈਨੂੰ ਪਤਾ ਵੀ ਜਦੋਂ ਜੈਂਟਲਮੈਨ ਕਰਦੇ ਆ ਉਹ ਲੇਡੀਜ਼ ਦਾ ਨਾਂ ਨਹੀਂ ਲੈਂਦੇ ਹੈਗੇ। ਕਿੱਡੀ ਸ਼ਰਮ ਦੀ ਗੱਲ ਆ ਕਿ ਸਾਡੀਆਂ ਕੁੜੀਆਂ ਵੀ ਧੀਆਂ ਵੀ ਸ਼ਰਾਬ ਦੇ ਵਿੱਚ, ਨਸ਼ਿਆਂ ਦੇ ਵਿੱਚ ਪੈ ਗਈਆਂ। ਇਹਦੇ ਨਾਲ ਮਾੜੀ ਗੱਲ ਹੋਰ ਕੀ ਹੋ ਸਕਦੀ ਕਿਸੇ ਕਮਿਊਨਿਟੀ ਲਈ, ਜਿੱਥੇ ਇੱਥੇ ਤੱਕ ਉਹਨਾਂ ਦੇ ਬੱਚੇ ਗਰਕ ਜਾਣ, ਤੇ ਗਰਕਾਉਣ ਵਾਲੇ ਵੀ ਆਪਣੇ ਹੀ ਹੋਣ ਉੱਥੇ। ਉਹ ਮੇਨ ਸੂਤਰਧਾਰ ਬਣ ਰਹੇ ਆ, ਕਿੰਗ ਪਿਨ ਬਣ ਰਹੇ ਆ, ਮੇਨ ਕਿੰਗ ਖਵਾ ਰਹੇ ਆ ਵੀ ਅਸੀਂ ਪਤਾ ਨਹੀਂ ਕਿਹੜੇ ਰਾਜੇ ਬਣ ਕੇ। ਉਹਨਾਂ ਨੇ ਨਾਂ ਹੀ ਬਦਲੇ ਹੁੰਦੇ ਆ, ਕੋਈ ਗੈਰੀ, ਕੋਈ ਸ਼ਹਿਰੀ, ਕੋਈ ਮੈਰੀ, ਏਦਾਂ ਬੜੇ ਹੁੰਦੇ ਆ ਉਹ। ਸੋ ਗੱਲ ਕੀ ਹੈਗੀ ਆ ਵੀ ਸਾਨੂੰ ਕਮਿਊਨਿਟੀ ਨੂੰ ਇਸ ਬਾਰੇ ਸੋਚਣਾ ਪਊਗਾ, ਨਹੀਂ ਤੇ ਕੱਲ ਨੂੰ ਨਾ ਮੁੰਡੇ ਮਾਰ ਕੇ ਲੰਘਦੇ ਆ, ਇਹ ਤੁਹਾਡੇ ਤੇ ਸਾਰਿਆਂ ਤੇ ਆਉਣੀ ਆ, ਪਤਾ ਨਹੀਂ ਕਿਹਦਾ ਨਿਆਣਾ ਇਸ ਦੇ ਵਿੱਚ ਝੁਲਸਿਆ ਜਾਊਗਾ। ਸਹੀ ਗੱਲ ਜੀ, ਸਹੀ ਗੱਲ ਜੀ। ਤੇ ਫਿਰ ਉਹ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਾਂ ਉਹ ਕਹਿਣਗੇ ਕਿ ਤੁਸੀਂ ਕੀ ਕਰ ਰਹੇ ਸੀ ਉਸ ਵੇਲੇ ਜਦੋਂ ਇਹ ਇੰਨਾ ਗੰਦ ਫੈਲ ਰਿਹਾ ਸੀਗਾ। ਆਪੋ ਆਪਣੀ ਜ਼ਿੰਮੇਵਾਰੀ ਸਮਝੋ, ਸ਼ਰਮ ਨਹੀਂ ਇਹ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਤੁਸੀਂ ਬੈਠੇ ਰਹਿਣਾ। ਇਹ ਸਾਡੇ ਲਈ ਆ, ਸਾਡੇ ਨਿਆਣਿਆਂ ਲਈ ਆ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਦਾ ਗਰਕ ਕਰ ਰਹੇ ਆ ਲੋਕ। ਜੀ ਜੀ ਇੱਥੇ ਵੀ ਸ਼ੋਆਂ ਦੇ ਵਿੱਚ, ਮੇਰੇ ਸ਼ੋਆਂ ਦੇ ਵਿੱਚ ਗਾਹੇ ਬਗਾਹੇ, ਹੋਰ ਸ਼ੋਆਂ ਦੇ ਵਿੱਚ ਗਾਹੇ ਬਗਾਹੇ ਦੱਸ ਕੇ ਜਾਂਦੇ ਆ। ਤੇ ਇੱਥੇ ਵੀ ਕੀ ਕਹਿੰਦੇ ਹੁੰਦੇ ਆ ਵੀ ਜੇ ਤੁਸੀਂ ਰੋਟੀ ਖਾਣ ਜਾਣਾ ਹੈ ਜਾਂ ਹੋਰ ਪਾਰਕਿੰਗ ਲਾਟਾਂ ਦੇ ਵਿੱਚ ਉਹ ਮੰਗਦੇ ਫਿਰਦੇ ਨਾ, ਮਾਲ ਹੈਗਾ, ਮਾਲ ਹੈਗਾ। ਹਾਂਜੀ ਹਾਂਜੀ, ਮਾਲ ਤੇ ਲਾਏ ਹੋਏ ਆ। ਬਚ ਜਾਓ, ਸਿਹਤ ਤੁਹਾਡੀ ਆ, ਸਾਰਾ ਕੁਝ ਤੁਹਾਡੇ ਗਾਹਾਂ ਪਰਿਵਾਰਾਂ ਨੇ ਨਾ। ਬਿਲਕੁਲ, ਪਰਿਵਾਰਾਂ ਨੂੰ ਸਾਂਭਣਾ ਨਹੀਂ ਕਿਸੇ ਨੇ। ਨਹੀਂ ਜੀ ਨਹੀਂ, ਕੋਈ ਨਹੀਂ ਸਾਂਭਦਾ। ਆਪਾਂ ਦੇਖਿਆ ਹੀ ਆ, ਕੋਈ ਨਵੀਂ ਚੀਜ਼ ਥੋੜੀ ਹੋਣੀ ਹੈ। ਆਪਾਂ ਦੇਖਦੇ ਹੀ ਆ। ਕਮਾਈ ਕਰਨ ਆਏ ਸੀ ਜਾਂ ਤੁਸੀਂ ਗੰਦ ਖਾਣ ਆਏ ਸੀ? ਤੁਸੀਂ ਗੰਦ ਲੋਕਾਂ ਨੂੰ ਵੀ ਖਿਲਾਈ ਜਾਂਦੇ ਆ। ਬਿਲਕੁਲ, ਆਪ ਤਾਂ ਖਾਣਾ ਹੀ ਖਾਣਾ, ਦੂਜਿਆਂ ਦੇ ਵੀ। ਜਾਂ ਅਮਰੀਕਾ ਜਾਂ ਕੈਨੇਡਾ ਆ, ਲੋਕਾਂ ਨੂੰ ਚਾਹੀਦਾ ਸਮਝ ਜਾਓ, ਕੋਈ ਵੀ ਕਿੱਤਾ ਆ ਉਹਨੂੰ ਆਪ ਹੀ ਬਦਨਾਮ ਕਰਦੇ ਆ ਅਸੀਂ। ਜੀ ਬਿਲਕੁਲ ਜੀ। ਲੋਕਾਂ ਨੇ ਉਹਨਾਂ ਹੁਣ ਟਰੱਕਾਂ ਵਾਲੇ ਸਾਰੇ ਤਾਂ ਇਹ ਕੰਮ ਕਰਦੇ ਨਹੀਂ, ਤੁਸੀਂ ਵੀ ਕਿਹਾ ਹੈ। ਹੁਣ ਹਰ ਇੱਕ ਨੇ ਉਂਗਲੀ ਕਰੀ ਜਾਣੀ ਵੀ ਇਹ 'ਚ ਡਰੱਗ ਹੋਣਾ, ਇਹ ਡਰੱਗ ਲੈ ਕੇ ਜਾਂਦੇ ਆ। ਕਿਉਂ? ਜਦੋਂ ਕਿ ਹਰ ਇੱਕ ਨੂੰ ਪਤਾ ਆ ਵੀ ਇਹਨੂੰ ਜਾਨ ਹੂਲ ਕੇ ਪੈਸੇ ਕਮਾਉਣੇ ਪੈਂਦੇ ਆ ਉਹਦੇ ਤੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਸੋ ਲੋਕਾਂ ਨੂੰ ਇਹੀ ਆ ਵੀ ਤੁਸੀਂ ਭਾਈ ਬੋਲੋ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ, ਨਿਆਣਿਆਂ ਦਾ ਖਿਆਲ ਰੱਖੋ। ਏਦਾਂ ਦੇ ਬਹੁਤ ਸਾਰੇ ਲੋਕ ਆ ਜਿਹੜੇ ਤੁਹਾਨੂੰ ਨਾ ਛੱਡਣਗੇ ਨਹੀਂ ਕਿਸੇ ਪਾਸੇ ਜੋਗੇ, ਤੁਹਾਨੂੰ ਖੜੇ ਹੋਣ ਜੋਗੇ ਨਹੀਂ ਛੱਡਣਾ ਇਹਨਾਂ ਲੋਕਾਂ ਨੇ। ਜੀ ਜੀ, ਧੰਨਵਾਦ ਬਲਵਿੰਦਰ ਜੀ। ਥੈਂਕ ਯੂ ਜੀ, ਥੈਂਕ ਯੂ। ਸੰਵੇਦਨਾ ਲੋਕਾਂ 'ਚ ਮਰ ਚੁੱਕੀ ਹੈ। ਬਿਲਕੁਲ ਪ੍ਰਵੀਨ ਜੀ, ਵੀ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕਿਸੇ ਦੀ ਜਾਨ ਦੀ ਕੀਮਤ ਕੋਈ ਨਹੀਂ ਹੈ। ਹਾਂਜੀ ਹਾਂਜੀ, ਇਹ ਵਿਗਾੜ ਆਪਾਂ ਪੂਰੇ ਸਮਾਜ 'ਚ ਦੇਖ ਰਹੇ ਹਾਂ। ਹਾਂਜੀ, ਆਪਾਂ ਤਮਾਸ਼ਬੀਨ ਪ੍ਰਵਿਰਤੀ ਦੇ ਹੁੰਦੇ ਜਾਂਦੇ ਹਾਂ। ਕੋਈ ਕਿਸੇ ਨੂੰ ਕੁੱਟ ਰਿਹਾ ਹੋਊਗਾ ਤਾਂ ਆਪਾਂ ਦੂਰੋਂ ਵੀਡੀਓ ਬਣਾ ਲਾਂਗੇ, ਕੋਈ ਡੁੱਬ ਰਿਹਾ ਹੋਊਗਾ ਉਹਦੀ ਵੀ ਵੀਡੀਓ ਬਣਾ ਲਾਂਗੇ। ਪਰ ਮਨਪ੍ਰੀਤ ਵਰਗੇ ਵੀ ਹੁੰਦੇ ਆ, ਵੇਖ ਲਓ, ਉਹਦੇ ਵਰਗੇ ਵੀ ਹੁੰਦੇ ਜਿਹੜੀ ਆਪਣੀ ਜਾਨ ਜਿਹੜੀ ਉਹ ਵਾਰ ਕੇ ਵੀ ਕਈਆਂ ਨੂੰ ਬਚਾ ਜਾਂਦੇ। ਆਪਾਂ ਨੂੰ ਉਦਾਂ ਦੇ ਬਣਦੀ ਲੋੜ। ਉਹ ਫਿਰ ਵੇਖੋ ਹਰੇਕ ਚੀਜ਼ ਦੀ ਆਊਟਪੁੱਟ ਆ, ਉਹਨੂੰ ਮੈਡਲ ਵੀ ਕਿੱਡਾ ਵਕਾਰੀ ਮਿਲਿਆ। ਬੇਸ਼ੱਕ ਉਹ ਆਪ ਦੁਨੀਆ 'ਚ ਨਹੀਂ ਰਹੇ, ਪਰ ਦੁਨੀਆ 'ਚ ਉਹ ਨਾਮ ਕਰ ਗਏ, ਦੁਨੀਆ ਦੇ ਵਿੱਚ ਦੁਨੀਆ ਨੂੰ ਦੱਸ ਗਏ ਕਿ ਸਾਡਾ ਕਿਰਦਾਰ ਕੀ ਹੈ, ਜਾਂ ਦੁਨੀਆ ਨੂੰ ਦੱਸ ਗਏ ਪੰਜਾਬੀ ਕੀ ਹੈ, ਸਿੱਖ ਕੀ ਹੈ। ਤੈਰਨਾ ਨਹੀਂ ਸੀ ਆਉਂਦਾ, ਪਰ ਇੱਕ 8 ਸਾਲ ਦੀ ਬੱਚੀ ਨੂੰ ਬਚਾਉਣ ਖਾਤਰ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। 2 ਬੱਚੇ ਬਚਾ ਕੇ, 2 ਬੱਚੇ ਜਿਹੜੇ ਬਚਾ ਲਏ। ਗੁਰਮੇਜ ਕੌਰ ਜੀ। ਹਾਂਜੀ, ਮਿਲ ਗਏ। ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਪ੍ਰਵੀਨ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਮਾਤਾ ਜੀ। ਹਾਂਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਲੈ ਕੇ ਆਏ ਆ। ਬਲਵਿੰਦਰ ਜੀ ਵੀ ਬਹੁਤ ਸੋਹਣਾ ਕਹਿ ਕੇ ਗਏ ਆ। ਪਰ ਜਿਹੜੀਆਂ ਕੁੜੀਆਂ ਮੁੰਡਿਆਂ ਨੇ ਤੇ ਇਹ ਕੰਮ ਫੜਿਆ ਸੀ, ਕੁੜੀਆਂ ਜਿਹੜੀਆਂ ਨਾਲ ਰਲ ਗਈਆਂ, ਉਹਨਾਂ ਨੂੰ ਇਹਨਾਂ ਗੱਲਾਂ ਦੀ ਸ਼ਰਮ ਨਹੀਂ ਆਉਂਦੀ। ਉਹਨਾਂ ਦੇ ਮਾਂ ਪਿਓ ਗੱਲ ਕਰਨ ਜੋਗੇ ਹੈਗੇ ਆ, ਰਿਸ਼ਤੇਦਾਰਾਂ 'ਚ ਵੀ। ਨਹੀਂ, ਚਲੋ ਮੁੰਡਿਆਂ ਨੂੰ ਨਹੀਂ ਸ਼ਰਮ, ਅੱਜ ਕੱਲ ਬਰਾਬਰ ਦਾ ਹੈ ਨਾ ਜ਼ਮਾਨਾ। ਫਿਰ ਦਾਦਾ ਜੀ ਵੀ ਉਹ ਕਹਿੰਦੇ ਵੀ ਅਸੀਂ ਫਿਰ ਹੁਣ ਪਿੱਛੇ ਕਿਉਂ ਨਹੀਂ ਸੀਗਾ। ਪਰ ਇਹ ਗੱਲ ਹੈ, ਉਹਨਾਂ ਕੁੜੀਆਂ ਨੂੰ ਸ਼ਰਮ ਚਾਹੀਦੀ ਆ ਵੀ ਅਸੀਂ ਕਿਹੜੇ। ਨਹੀਂ ਚਾਹੀਦੀ, ਮੁੰਡਿਆਂ ਨੂੰ ਵੀ ਬਰਾਬਰ ਹੀ, ਸਾਰਿਆਂ ਨੂੰ ਚਾਹੀਦੀ।
ਸਾਰਿਆਂ ਨੂੰ ਉਹਨਾਂ ਦੇ ਮਾਂ ਪਿਓ ਗੱਲ ਕਿੱਦਾਂ ਰਿਸ਼ਤੇਦਾਰਾਂ ਚ ਕਰਨਗੇ, ਡੁੱਬ ਕੇ ਨੀ ਮਰਨਗੇ ਉਹ ਇਹਨਾਂ ਗੱਲਾਂ ਇਹੀ ਦੀ ਤਾਂ ਗੱਲ ਗੱਲ ਹੈ। ਸੁਣਨਗੇ ਤੇ ਸਾਡੀਆਂ ਕੁੜੀਆਂ ਫੜ ਹੋਈਆਂ ਜੇਲ੍ਹ ਦੇ ਅੰਦਰ ਆ, ਕਿੱਡੀ ਸ਼ਰਮ ਦੀ ਗੱਲ ਆ। ਕੀ ਦੱਸਣਗੇ, ਕੋਈ ਕੀ ਦੱਸੂਗਾ। ਬਿਲਕੁਲ ਜੀ। ਓਦਾਂ ਦੇ ਜੇ ਜਿੱਤੀਆਂ ਕੁੜੀਆਂ ਆ ਤੇ ਓਦਾਂ ਦੇ ਮੁੰਡੇ ਆ, ਪਰ ਬਹੁਤੀ ਨੂੰ ਪਏ ਹੋਏ ਆ ਤੇ ਇੱਕ ਦਿਨ ਤਾਂ ਸਾਰਿਆਂ ਤੇ ਆਉਣਾ ਹੀ ਆ। ਜੇ 100 ਦਿਨ ਚੋਰ ਦਾ ਤੇ ਇੱਕ ਦਿਨ ਨਾ ਸਾਹ ਦਾ ਆਉਂਦਾ ਹੀ ਆਉਂਦਾ ਆ ਜਿਹੜੇ ਇਹ ਕੰਮ ਕਰਦੇ ਆ, ਪਰ ਗਲਤ ਕੰਮ ਆ ਇਹ ਇਹਨਾਂ ਦਾ ਜੀ। ਓਕੇ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ। ਬਿਲਕੁਲ ਜੀ, ਜਦੋਂ ਹੈ ਤਾਂ ਬਰਾਬਰ ਤੇ ਹੀ, ਪਰ ਗੈਰ ਦਾ ਜਿਹੜਾ ਗੈਰ ਕਾਨੂੰਨੀ ਹੈ, ਗੈਰ ਸਮਾਜੀ ਹੈ ਜੀ, ਉਹ ਤਾਂ ਮੁੰਡੇ ਵਾਸਤੇ ਵੀ ਉਨਾ ਹੀ ਹੈ, ਕੁੜੀਆਂ ਵਾਸਤੇ ਵੀ ਉਨਾ ਹੀ ਹੈ। ਪਰ ਆਪਾਂ ਕਿਉਂਕਿ ਆਪਣੇ ਮੁਆਸ਼ਰੇ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਔਰਤ ਦਾ ਸਤਿਕਾਰ ਬੜਾ, ਔਰਤ ਦਾ ਕਿਰਦਾਰ ਵੀ ਬੜਾ, ਇਸੇ ਲਈ ਮੰਨਿਆ ਜਾਂਦਾ ਸੀਗਾ ਵੀ ਬਹੁਤ ਸਾਰੀਆਂ ਚੀਜ਼ਾਂ ਉਹ ਮਰਦ ਬੇਸ਼ੱਕ ਕਿਰਾਏ ਪੈ ਜਾਊਗਾ ਪਰ ਔਰਤ ਨਹੀਂ ਸੀ ਪੈਂਦੀ, ਪਰ ਹੁਣ ਉੱਥੇ ਵੀ ਥਿੜਕੇ ਆ। ਬਿਲਕੁਲ। ਸਰਬਜੀਤ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਭੈਣ ਜੀ ਹੁਣੀ ਗੱਲ ਕਰਕੇ ਗਏ ਜਿੱਦਾਂ ਵੀ ਸ਼ਰਮ ਨਹੀਂ ਆਉਂਦੀ, ਤੇ ਕਿਉਂਕਿ ਸ਼ਰਮ ਤਾਂ ਪਹਿਲਾਂ ਵੀ ਇਹਨਾਂ ਨੇ ਲਾ ਕੇ ਰੱਖਦੀ ਜੀ। ਜਦੋਂ ਉਹਨਾਂ ਬੇਸਮੈਂਟਾਂ 'ਚ ਤਿੰਨ ਮੁੰਡੇ ਤਿੰਨ ਕੁੜੀਆਂ ਇਕੱਠੇ ਹੀ ਰਹੀ ਜਾਂਦੇ ਜੀ, ਕੋਈ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ, ਕੋਈ ਕੁਛ ਨਹੀਂ, ਬਸ ਇਸ ਤਰ੍ਹਾਂ ਹੀ ਚੱਲ ਰਿਹਾ ਬਹੁਤ। ਬਾਕੀ ਪਲਾਜ਼ਿਆਂ ਦੇ ਵਿੱਚ ਇਹਨਾਂ ਨੇ ਜੀ ਜਿੱਦਾਂ ਕਹ ਲਓ ਆਸ਼ਕੀ ਅੱਡੇ ਬਣਾ ਤੇ ਲੋਕਾਂ ਨੂੰ ਜਾਣਾ ਮੁਸ਼ਕਿਲ ਹੋ ਗਿਆ ਆ। ਬਹੁਤ ਗਲਤ ਤਰ੍ਹਾਂ ਦੇ ਕਮੈਂਟ ਕਰਦੇ ਆ, ਪਰ ਅਸੀਂ ਹੁਣ ਪਤਾ ਕੀ ਕਿਹਨੂੰ ਕਰੇ, ਕਿਸੇ ਨੂੰ ਕੁਛ ਨਹੀਂ ਕਹਿ ਸਕਦਾ ਜੀ। ਤੁਸੀਂ ਕੈਨੇਡਾ ਤੋਂ ਬੋਲ ਰਹੇ ਆ? ਹਾਂਜੀ, ਕੈਨੇਡਾ ਤੋਂ ਜੀ। ਫਿਰ 25 ਸਾਲ 20 ਸਾਲ ਦੇ ਮੁੰਡਿਆਂ ਦੇ ਜਿਹੜੇ ਹੋ ਜਾਂਦੇ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਨਹੀਂ ਜੀ, ਉਹ ਅਫੀਮ ਵਿੱਚ ਕੋਈ ਪਾਉਂਦੇ ਮੈਨੂੰ ਲੱਗਦਾ, ਹਾਂਜੀ, ਉਸ ਨਾਲ ਮਰੀ ਜਾਂਦੇ ਜੀ। ਤੇ ਉਹਨੂੰ ਡਿਕਲੇਅਰ ਕੋਈ ਕਰ ਨਹੀਂ ਰਿਹਾ ਵੀ ਇਸ ਚੀਜ਼ ਨਾਲ ਮਰਿਆ। ਔਰ ਜੇ ਕਹੋ ਤਾਂ ਉਹਨਾਂ ਨੂੰ ਮਾੜਾ ਲੱਗਦਾ। ਹਾਂਜੀ, ਉਹ ਕਹਿੰਦੇ ਸਾਡੇ ਮੁੰਡੇ ਦੇ ਨਸ਼ੇੜੀ ਦਾ ਟੈਗ ਲਾਉਂਦੇ। ਹਾਂਜੀ, ਕਿਉਂਕਿ ਜੇ ਇਹਨਾਂ ਨੂੰ ਕੋਈ ਸਿੱਖ ਮੱਤ ਦੇ ਦੋ ਤੇ ਤਾਂ ਗਲਤ ਬੋਲਦੇ ਅੱਗੋਂ। ਪਤਾ ਨਹੀਂ ਜੀ ਕਿੱਦਾਂ ਵੀ। ਅਸੀਂ ਵੀ ਯੰਗ ਹੀ ਇੱਥੇ ਆਏ ਸੀ, ਪਰ ਇਸ ਤਰ੍ਹਾਂ ਅਸੀਂ ਕਦੀ ਹੂੜ ਮੱਤ ਏਦਾਂ ਨਹੀਂ ਕੀਤੀ ਜੀ। ਜਿੱਥੋਂ ਮਰਜੀ ਯੂ ਟਰਨ ਬਣਾ ਦੋ। ਜੇ ਅੱਛਾ, ਜੇ ਤੁਸੀਂ ਇਹਨਾਂ ਨੂੰ ਟੋਕ ਦੋ ਜੀ ਤੇ ਤੁਹਾਡੇ ਮਗਰ ਕਾਰ ਲੈ ਕੇ ਆਉਂਦੇ ਵੀ ਚੱਲ ਕਿੱਥੇ ਤੱਕ ਚੱਲਦਾ ਤੂੰ। ਅੱਛਾ ਜੀ। ਹਾਂਜੀ, ਪੂਰਾ ਬਦਮਾਸ਼ੀ, ਪੂਰੀ ਗੁੰਡਾਗਰਦੀ ਚੱਲ ਰਹੀ ਹੈ। ਬਿਲਕੁਲ ਜੀ, ਬਿਲਕੁਲ। ਇਕੱਠੇ ਹੋ ਕੇ ਮੇਰਾ ਫਰੈਂਡ ਇੱਕ ਕੰਮ ਕਰਦਾ ਜੀ, ਸ਼ੰਟਿੰਗ ਦਾ ਕੰਮ ਕਰਦਾ, ਤੇ ਉੱਥੇ ਉਹਨਾਂ ਦੀ ਕਿਸੇ ਲੜਾਈ ਹੋ ਗਈ, 2 ਡਰਾਈਵਰ ਗਏ ਉੱਥੇ 2 ਅੱਡ ਟਰੱਕਾਂ 'ਚ ਤੇ ਉਹ ਇੱਕ ਥੋੜਾ ਮਾੜਾ ਦੇਖਦਾ ਸੀ, ਉਹਨੇ ਆਪਦੇ ਫਰੈਂਡ ਸੱਦ ਲਏ ਤੇ ਦੇਖ ਲਓ ਜੀ, ਪੁਲਿਸ ਨੇ ਆ ਕੇ ਉਹਨਾਂ ਨੂੰ ਛਡਾਇਆ। ਮਤਲਬ ਛਡਾਇਆ ਕਾਹਦਾ ਵੀ ਜਾਨੂੰ ਭੱਜ ਕੇ ਜਿਹੜੇ ਬਾਹਰ ਦੂਜੇ ਗੱਡੀ 'ਚ ਆਏ ਸੀਗੇ, ਪਰ ਪੁਲਿਸ ਵੀ ਕੁਛ ਨਹੀਂ ਕਰ ਰਹੀ ਜੀ। ਪਤਾ ਨਹੀਂ ਕੀ ਹੋ ਕੀ ਗਿਆ, ਇਸ ਤੋਂ ਕੁਛ ਨਹੀਂ ਕਹਿ ਸਕਦੇ ਜੀ ਇਹਦੇ ਬਾਰੇ। ਜੀ ਬਿਲਕੁਲ, ਮਿਹਰਬਾਨੀ ਸਰਬਜੀਤ ਜੀ ਦੱਸਣ ਦੇ ਲਈ। ਗੱਲ ਥੈਂਕ ਯੂ ਜੀ। ਜੀ ਮੋਹਨ ਲਾਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਨਸ਼ਿਆਂ ਦੀ ਗੱਲ ਚੱਲਦੀ ਪਈ ਹੈ। ਮੈਂ ਨਾ ਇੰਡੀਆ ਤੋਂ ਪਿਛਲੇ ਮਹੀਨੇ ਆਏ ਆ ਜੀ। ਮੈਂ ਤੁਹਾਨੂੰ 2 ਜਿਹੜੀਆਂ ਦੱਸਣਾ ਘਟਨਾ ਸਾਡੇ ਇਲਾਕੇ 'ਚ ਹੈਗੇ। ਇੱਕ ਮੁੰਡੇ ਨਾ ਮੇਰੇ ਕੋਲ 10 ਰੁਪਏ ਮੰਗੇ, ਮੈਂ ਉਹਨੂੰ 10 ਰੁਪਏ ਦੇ ਦਿੱਤੇ। ਮਤਲਬ ਕਿ ਮੰਗਤੇ ਦੇ ਰੂਪ 'ਚ ਹੀ ਉਹ। ਮੈਂ ਉਹਨੂੰ 10 ਰੁਪਏ ਦੇ ਦਿੱਤੇ ਤੇ ਜਿਹੜਾ ਕੋਲ ਮੇਰੇ ਵਹਿੰਦਾ ਪਿਆ ਸੀ ਨਾ, ਕਹਿੰਦਾ ਵੀ ਇਹਨੂੰ ਤੂੰ 10 ਰੁਪਏ ਦਿੱਤੇ ਆ। ਮੈਂ ਕਿਹਾ ਹਾਂ। ਕਹਿੰਦਾ ਤੁਸੀਂ ਜਾਣਦੇ ਇਹਨੂੰ ਕੌਣ? ਮੈਂ ਕਿਹਾ ਨਹੀਂ। ਕਹਿੰਦਾ ਕਿਸੇ ਟਾਈਮ ਇਹ ਕਰੋੜਪਤੀ ਹੁੰਦਾ ਸੀ। ਕਿਸੇ ਟਾਈਮ ਇਹ ਕਰੋੜਪਤੀ ਹੁੰਦਾ ਸੀ। ਜਦੋਂ ਆਪਣੇ ਸੌਂਦਾ ਸੀ ਨਾ, ਥੱਲੇ ਪੈਸੇ ਵਿਛਾ ਕੇ ਉੱਪਰ ਸੌਂਦਾ ਹੁੰਦਾ ਸੀ। ਤੇ ਮੈਂ ਕਿਹਾ ਕੰਮ ਕੀ ਕਰਦਾ ਸੀ? ਕਹਿੰਦਾ ਕੰਮ ਸੁਣੋਗੇ ਤੇ ਤੁਸੀਂ ਹੈਰਾਨ ਹੋ ਜਾਓਗੇ। ਮੈਂ ਕਿਹਾ ਕੀ? ਕਹਿੰਦਾ ਇਹਨੇ ਕਈਆਂ ਜਵਾਨਾਂ ਦੀਆਂ ਮੌਤਾਂ ਲਈਆਂ, ਕਈ ਜਵਾਨ ਇਹਨੇ ਮਾਰੇ ਆ। ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਨਸ਼ਾ ਵੇਚਦਾ ਹੁੰਦਾ ਸੀ ਇਹ ਕਿਸੇ ਟਾਈਮ। ਤੇ ਕਹਿੰਦਾ ਅੱਜ ਹਾਲਾਤ ਇਹਦੇ ਇਹ ਆ, 10-10 ਰੁਪਏ ਮੰਗਦਾ ਫਿਰਦਾ। ਉਹਦੇ ਕੋਲ ਤੁਰਿਆ ਨਹੀਂ ਜਾਂਦਾ ਸੀ। ਜਿਹੜੇ ਨਸ਼ਾ ਵੇਚਣ ਵਾਲੇ ਆ, ਐਂਡ ਉਹਨਾਂ ਦਾ ਮਾੜਾ ਜੀ। ਹਾਲਾਤ ਉਹਨਾਂ ਦੇ ਅੱਜ ਨਹੀਂ 10 ਸਾਲਾਂ ਨੂੰ 5 ਸਾਲਾਂ ਨੂੰ ਮਾੜੇ ਹੋਣੇ ਆ। ਇੱਕ ਸਾਡੇ ਸ਼ਹਿਰ 'ਚ ਹੀ ਤੇ ਉਹਨਾਂ ਦਾ ਨਾ ਕੁੜੀ ਦਾ ਤੇ ਮੁੰਡੇ ਦਾ ਰਿਸ਼ਤਾ ਨਹੀਂ ਕਿਤੇ ਹੁੰਦਾ ਪਿਆ, ਅਜੇ ਤੱਕ ਵੀ ਨਹੀਂ ਹੋਇਆ। ਮੈਂ ਕਿਸੇ ਨੂੰ ਪੁੱਛਿਆ ਵੀ, ਮੈਂ ਕਿਹਾ ਵੀ ਇਹਨਾਂ ਦਾ ਰਿਸ਼ਤਾ ਕਿਉਂ ਨਹੀਂ ਹੁੰਦਾ ਪਿਆ, ਇੰਨੇ ਸਾਲ ਦੇ ਹੋ ਗਏ ਆ। ਤੇ ਕਹਿੰਦੇ, ਉਹਨਾਂ ਨੇ ਦੱਸਿਆ ਵੀ ਇਹਨਾਂ ਦੇ ਪਿਓ ਤੇ ਨਸ਼ੇ ਦੇ ਪਰਚੇ ਆ। ਜਿਹੜਾ ਕੋਈ ਰਿਸ਼ਤਾ ਕਰਨ ਆਉਂਦਾ ਪਹਿਲਾਂ ਪੁੱਛਦਾ ਵੀ ਮਾਂ ਪਿਓ ਕੀ ਕੰਮ ਕਰਦਾ। ਪਿਓ ਵਿਹਲਾ ਹੋਣਾ, ਉਹਦੇ ਦੇ ਕੇਸ ਚੱਲਦੇ ਪਏ ਆ ਕੋਰਟ ਦੇ ਵਿੱਚ ਨਸ਼ੇ ਦੇ। ਕਹਿੰਦਾ ਇਸ ਕਰਕੇ ਇਹਨਾਂ ਦੇ ਰਿਸ਼ਤੇ ਨਹੀਂ ਹੁੰਦੇ। ਤੁਹਾਡਾ ਅੰਤ ਮਾੜਾ ਆਉਣਾ ਜੇ ਨਸ਼ੇ ਵਾਲਿਓ, ਜਿਹੜੇ ਆਹ ਕੰਮ ਕਰਦੇ। ਤੁਹਾਨੂੰ ਭਲਕੇ ਕੁੜੀਆਂ ਦੇ ਨਿਆਣਿਆਂ ਦੇ ਰਿਸ਼ਤੇ ਵੀ ਨਹੀਂ ਹੋਣੇ, ਭਲਕੇ ਜੰਮਣੇ ਨਿਆਣੇ ਤੁਸੀਂ ਵੀ।
ਜਿਹੜੇ ਵੇਚਦੇ ਪਏ ਹੋ ਜੀ ਤੇ ਇਹ ਅੰਤ ਮਾੜਾ ਹੋਣਾ ਕਿਸੇ ਟਾਈਮ। ਇਹ ਕੰਮ ਅੱਜ ਵੀ ਛੱਡ ਦੇਣਾ ਚਾਹੀਦਾ, ਕੱਲ ਵੀ ਛੱਡ ਦੇਣਾ ਚਾਹੀਦਾ। ਇਸ 'ਚ ਪਿਆ ਕੱਖ ਨਹੀਂ ਗਾ, ਖਾਣ 'ਚ ਵੀ ਕੱਖ ਨਹੀਂ ਪਿਆ, ਵੇਚਣ 'ਚ ਵੀ ਕੱਖ ਨਹੀਂ ਪਿਆ। ਜਿਹੜਾ ਇੱਧਰ ਉੱਧਰ ਡਿਲੀਵਰੀ ਕਰਦਾ ਇਹ ਵੀ ਅੰਤ ਮਾੜਾ ਜੇ। ਧੰਨਵਾਦ ਜੀ। ਧੰਨਵਾਦ ਧੰਨਵਾਦ ਜੀ। ਮੁਖਤਿਆਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਗੱਲ ਕਰਨੀ, ਜਦੋਂ ਨਾ ਆਪਣੇ ਬੰਦਿਆਂ ਨੂੰ ਪਤਾ ਨਹੀਂ ਵੀ ਜਿੱਦਾਂ ਕਿੰਨਾ ਕੁ ਦੁਆ ਕਰ ਲੈਣਾ। ਅੱਗੇ ਜਿਹੜੇ ਆਪਣੇ ਵੱਡੇ ਟਰੱਕ ਸਟਾਪ ਆ ਨਾ, ਇੱਥੇ ਤੁਸੀਂ ਬੀਰ ਵੀ ਨਹੀਂ ਲੈ ਸਕਦੇ ਸੀ ਜਿੱਥੇ ਆਪਾਂ ਟਰੱਕਾਂ ਤੇਲ ਪਾਈਦਾ ਨਾ। ਜੀ ਜੀ। ਹੁਣ ਆਪਣੇ ਬੰਦਿਆਂ ਨੇ ਪੰਜਾਬੀ ਢਾਬੇ ਤੇ ਹਰੇਕ ਦੂਜੇ ਦੇ ਠੇਕਾ ਆ, ਮੋਸਟਲੀ ਕੈਲੀਫੋਰਨੀਆ, ਜਿਹੜਾ ਮਰਜ਼ੀ ਫ੍ਰੀ ਦੇਖ ਲਓ ਉੱਥੇ ਲਿਕਰ ਵਿਕਦਾ। ਆਪਣੇ ਬੰਦਿਆਂ ਦਾ, ਕਿਸੇ ਗੋਰੇ ਦਾ ਨਹੀਂ, ਕਿਸੇ ਕਾਲੇ ਦਾ ਨਹੀਂ। ਨਾਲੇ ਇਦਾਂ ਹੀ ਕਹਿੰਦੇ ਵੀ ਡਰਾਈਵਿੰਗ ਤੇ ਡਰਿੰਕਿੰਗ ਕਿਲਸ। ਹਾਂਜੀ, ਉੱਥੇ ਦੇਖ ਲਓ ਬਈ ਢਾਬੇ ਵੀ ਆ ਤੇ ਲਿਕਰ ਸਟੋਰ ਵੀ ਆ ਟਰੱਕ ਸਟਾਪਾਂ ਦੇ ਉੱਤੇ। ਮਾੜੀ ਗੱਲ। ਹੋਰ ਕਿਸੇ ਗੋਰੇ ਦਾ ਨਹੀਂ ਹੈਗਾ। ਇੱਕ ਮੈਕਸੀਕੋ 'ਚ ਹੈਗੇ ਆ, ਇੱਕ ਦੋ ਟਰੱਕ ਉੱਥੇ ਹੈਗੀ, ਨਹੀਂ ਤਾਂ ਹੋਰ ਕਿਤੇ ਅਮਰੀਕਾ 'ਚ ਕਿਤੇ ਵੀ ਹੈ ਆਪਣੇ ਦੂਜਾ ਲਿਕਰ ਹੈ ਨਹੀਂ ਟਰੱਕ ਸਟਾਪਾਂ ਤੇ। ਠੀਕ ਹੈ ਜੀ। ਆਪਣੇ ਸਾਰੇ ਆਪਣੇ ਬੰਦਿਆਂ ਦੇ ਹੀ ਆ ਉਹ। ਮਿਹਰਬਾਨੀ ਜੀ ਕਾਲ ਦੇ ਲਈ, ਵਿਚਾਰ ਸਾਂਝੇ ਕਰਨ। ਸੋ ਇਹ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਵਧੀਆਂ ਬਹੁਤ ਹੁਣ ਤਾਂ ਜਦੋਂ ਕੋਈ ਰੋਕ ਨਹੀਂ, ਕਦੋਂ ਕੋਈ ਟੋਕ ਨਹੀਂ। ਆਪਾਂ ਹਰ ਇੱਕ ਚੀਜ਼ ਨੂੰ ਐਕਸੈਪਟ ਕਰ ਲਿਆ। ਜਿੱਦਾਂ ਸ਼ਰਾਬ ਤੇ ਸਿਗਰਟ ਨੂੰ ਸਾਰੀ ਦੁਨੀਆ ਨੇ ਐਕਸੈਪਟ ਕਰ ਲਿਆ। ਹਾਂਜੀ, ਉਹਨੂੰ ਨਸ਼ਾ ਨਹੀਂ ਮੰਨਣਾ। ਪਰ ਦੂਜੀ ਕੋਈ ਹੋਰ ਚੀਜ਼ ਆ ਰਹੀ ਆ, ਉਹਨੂੰ ਆਪਾਂ ਨਸ਼ਾ ਮੰਨ ਰਹੇ, ਇਹਨਾਂ ਨੂੰ ਵੀ ਮੰਨਣ ਲੱਗ ਜਾਈਏ, ਸਾਰੀਆਂ ਚੀਜ਼ਾਂ ਨੂੰ ਮੰਨਣ ਲੱਗ ਜਾਈਏ, ਮਾੜੇ ਨੂੰ ਮਾੜਾ ਕਹਿਣ ਲੱਗ ਪਈਏ, ਬਿਲਕੁਲ ਉਹਨੇ ਨਾ ਬਹੁਤ ਫਰਕ ਪੈ ਜਾਣਾ। ਇਹ ਆਪਾਂ ਨੂੰ ਮਨ ਦੇ ਵਿੱਚ ਆਪਾਂ ਨੂੰ ਇਹ ਸਮਝਾਉਣਾ ਹੀ ਪੈਣਾ। ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ, ਗੱਲਬਾਤ ਦੇ ਸਿਲਸਿਲੇ ਨੂੰ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਨਾਲ ਜੋੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਅਖੀਰਲੇ ਕੁਝ ਮਿੰਟ ਬਚੇ, ਕਦੇ ਕਾਲਰ ਆਪਣੇ ਨਾਲ ਜਿਹੜੇ ਹੈਗੇ ਆਪਾਂ ਉਹਨਾਂ ਦੇ ਵੀ ਵਿਚਾਰ ਸੁਣਦੇ ਹਾਂ ਜੀ, ਤੇ ਫਿਰ ਆਪਾਂ ਇਸ ਪ੍ਰੋਗਰਾਮ ਨੂੰ ਰੈਪ ਅਪ ਕਰਾਂਗੇ। ਹਰਪ੍ਰੀਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਗੱਲ ਕਰਨੀ ਸੀ, ਜਿੱਦਾਂ ਹੁਣ ਇੰਡੀਆ ਤੋਂ ਵਿਆਹ ਕਰਾਉਂਦੇ ਮੁੰਡੇ ਜੀ, ਹੁਣ ਕਈ ਆਪਣੇ ਜਿੱਦਾਂ ਯਕੀਨ ਉੱਠ ਜਾਂਦਾ ਭਾਜੀ, ਯਾਰ ਸਾਡੇ ਕਿਸੇ ਰਿਸ਼ਤੇਦਾਰ ਨੇ ਵਿਆਹ ਕਰਾਇਆ ਸੀਗਾ ਕੁੜੀ ਦਾ, ਕੁੜੀ ਥੋੜੀ ਜਿਹੀ ਠੀਕ ਸੀਗੀ, ਸੀਰੀਅਸ ਸੀਗੀ, ਤੇ ਇੰਡੀਆ ਤੋਂ ਮੁੰਡੇ ਨਾਲ ਵਿਆਹ ਕਰਾਇਆ ਤੇ ਮੁੰਡਾ ਇੱਥੇ ਆ ਗਿਆ, ਜਿੱਦਾਂ ਸਾਲ ਕਰਿਆ, ਜਦੋਂ ਗ੍ਰੀਨ ਕਾਰਡ ਜਿੱਦਾਂ ਮਿਲ ਗਿਆ, ਹਾਂਜੀ, ਤੇ ਕੁੜੀ ਨੂੰ ਏਦੀ ਛੱਡ ਕੇ ਚਲ ਗਿਆ ਹਨਾ। ਅੱਛਾ। ਤੇ ਕੁੜੀ ਵੀ ਹੈਂਡੀਕੈਪ ਸੀਗੀ ਥੋੜੀ ਜਿਹੀ, ਤੇ ਉਹਦੀ ਮਦਰ ਵੀ ਏਦੀ ਸੀਗੀ। ਅੱਛਾ ਜੀ। ਤੇ ਮੈਂ ਇਹੀ ਦੱਸਣਾ, ਮੈਂ ਕਿਹਾ ਯਾਰ ਭਾਜੀ ਏਦਾਂ ਯਕੀਨ ਉੱਠ ਜਾਂਦਾ ਸਾਰਿਆਂ ਦਾ ਨਾ, ਹੁਣ ਅਗਲੇ ਦੇ ਦਿਮਾਗ ਦੇ ਵਿੱਚ ਉਹੀ ਚੀਜ਼ ਫਸੀ ਹੋਵੇ, ਸਾਰੇ ਆਪਣੇ ਏਦਾਂ ਹੀ ਆ ਮੁੰਡੇ ਹਨਾ ਜਿਹੜੇ। ਇਹ ਤਾਂ ਬਹੁਤ ਚਿਰ ਤੋਂ ਹਰਪ੍ਰੀਤ ਜੀ ਆਪਾਂ ਜੇ ਦੇਖਿਆ ਜਾਵੇ ਨਾ, ਰਿਸ਼ਤਿਆਂ ਨੂੰ ਤਾਂ ਹਾਂ ਜਿਹੜੇ ਇੱਧਰ ਵਾਲੇ ਆ ਉਹ ਬਹੁਤ ਘੱਟ ਹੁਣ ਉੱਧਰ ਜਾਂਦੇ ਆ, ਨਹੀਂ ਤਾਂ ਅੱਗੇ ਏਦਾਂ ਹੀ ਕਹਿੰਦੇ ਹੁੰਦੇ ਸੀ ਵੀ ਉੱਥੇ ਜਾ ਕੇ ਵਿਆਹ ਕਰ ਲਾਂਗੇ। ਹੁਣ ਕਹਿੰਦੇ ਨਹੀਂ ਭਾਈ ਇੱਥੇ ਹੀ ਲੱਭੋ। ਹਾਂ, ਕਿਉਂਕਿ ਐਕਸਪੀਰੀਅੰਸ ਬਹੁਤ ਮਾੜੇ, ਉਹ ਐਕਸਪੀਰੀਅੰਸ ਬਹੁਤ ਲੋਕਾਂ ਦੇ ਜਿਹੜੇ ਮਾੜੇ, ਇਸੇ ਲਈ ਵਿਸ਼ਵਾਸ ਉੱਠਣ ਵਾਲੀ ਉਹੀ ਗੱਲ ਆ। ਬਿਲਕੁਲ ਸਹੀ ਗੱਲ। ਕਈਆਂ ਇਹ ਵੀ ਨਹੀਂ ਕੱਲੀਆਂ ਕੁੜੀਆਂ ਨਾਲ, ਕਈ ਮੁੰਡਿਆਂ ਨਾਲ, ਦੋਨੋਂ ਧਿਰਾਂ ਦੇ ਨਾਲ ਇਦਾਂ ਜਿਹੜਾ ਹੋ ਸਕਦਾ ਹੈ, ਤੇ ਬਹੁਤ ਮਾੜਾ ਹੋਇਆ ਜੀ। ਇਹ ਮਾੜੀ ਚੀਜ਼ ਆ, ਇਦਾਂ ਨਹੀਂ ਸੀ ਹੋਣਾ ਚਾਹੀਦਾ। ਬਾਕੀ ਜਿਹੜੀ ਆਪਾਂ ਗੱਲ ਕਰ ਰਹੇ ਆ, ਭਰੋਸਾ ਇਦਾਂ ਹੀ ਉੱਠਦਾ ਹੈ। ਹਾਂਜੀ, ਹੁਣ ਇਹਦੇ ਵਿੱਚ ਨਾ ਜਿਹੜੀ ਅੱਜ ਆਪਾਂ ਕਰ ਰਹੇ ਹਾਂ ਨਸ਼ੇ ਵਾਲੀ ਨਾ, ਉਹਦੇ ਵਿੱਚ ਇੱਕ ਹੋਰ ਐਂਗਲ ਵੀ ਨਾਲ ਆ ਜੀ। ਮੈਕਸੀਕਨ ਕਾਰਟਲ ਇਹ ਛੋਟੀ ਚੀਜ਼ ਨਹੀਂ, ਬਹੁਤ ਵੱਡੀ, ਬਹੁਤ ਵਿਸ਼ਾਲ ਹੈ। ਅਮਰੀਕਾ ਦੀ ਨੱਕ 'ਚ ਦਮ ਕੀਤਾ ਹੋਇਆ, ਦੁਨੀਆ ਦੇ ਵਿੱਚ ਕਿੰਨੇ ਮੁਲਕਾਂ 'ਚ ਨੱਕ 'ਚ ਦਮ ਕੀਤਾ, ਬਹੁਤ ਨੈਟਵਰਕ ਹੈ, ਵਰਲਡ ਵਾਈਡ ਨੈਟਵਰਕ। ਨਾਲ ਇੱਕ ਇਟਾਲੀਅਨ ਮਾਫੀਆ ਦੀ ਵੀ ਜ਼ਿਕਰ ਆਉਂਦਾ ਹੈ ਵਿੱਚ, ਕੁਛ ਇਟਾਲੀਅਨ ਮਾਫੀਆ ਦੇ ਲੋਕ ਵੀ ਜੁੜੇ। ਹੁਣ ਇਹ ਤਾਂ ਹੈ ਨਹੀਂ, ਚਲੋ ਆਪਣੇ ਵਾਲੇ ਜਿਹੜੇ ਟਰਾਈ ਕਰ ਰਹੇ ਆ ਜੀ ਇਹਦੇ ਵਿੱਚ ਵੀ ਮੋਹਰੇ ਹੋਈਏ, ਜੋ ਕਿ ਮਾੜੀ ਚੀਜ਼ ਆ। ਹਾਂਜੀ, ਉਹ ਤਾਂ ਹੈ ਹੀ ਹੈ। ਉਹ ਦੋ ਜਿਹੜੇ ਇੱਕ ਹੋਰ ਜਿਹੜੇ ਨਾਲ ਪੈਰਲਲੀ ਚੱਲ ਰਹੇ ਆ, ਸਾਰੇ ਜਾਣੇ ਮਿਲ ਕੇ ਜਿਹੜੇ ਉਹ ਚੱਲਣ ਲੱਗ ਗਏ। ਕੀ ਸਰਕਾਰਾਂ ਕਰ ਰਹੀਆਂ, ਕੀ ਪੁਲਿਸ ਕਰ ਰਹੀ ਆ, ਕਿਹੜੇ ਚਾਰਜ ਹੋ ਰਹੇ, ਕਿਹੜੇ ਫੜੇ ਜਾ ਰਹੇ, ਕਿੱਦਾਂ ਕੀ ਕਰ ਰਹੇ, ਇਹ ਦੇਖਣਾ ਚਾਹੀਦਾ ਆਪਾਂ। ਜੀ ਜੀ ਬਿਲਕੁਲ। ਇੱਕ ਕਦੀ ਨਾ ਆਪਣੇ ਵੀ ਪ੍ਰਵਿਰਤੀ ਪ੍ਰਵੀਨ ਜੀ ਆ ਜਾਂਦੀ ਆ। ਹਾਂਜੀ, ਉਸ ਤੋਂ ਪਹਿਲਾਂ ਇੱਕ ਅਪਡੇਟ ਜਿਹੜੀ ਦੇ ਜੀਏ, ਭਾਈ ਨਿੱਜਰ ਦੇ ਕਰੀਬੀ ਦੇ ਘਰੇ ਗੋਲੀਆਂ ਚਲਾਉਣ ਵਾਲੇ, ਹਾਂਜੀ, ਉਹ ਫੜੇ ਗਏ ਆ। ਉਮਰ ਦੱਸਿਓ। 16 ਸਾਲ। 16 ਸਾਲ, ਹਾਂਜੀ, ਨਾਬਾਲਗ। ਨਾਬਾਲਗ, ਸਹੀ ਗੱਲ, ਟੀਨੇਜ ਬਿਲਕੁਲ। ਕਿੱਧਰ ਨੂੰ ਜਾ ਰਹੇ ਨਿਆਣੇ ਆਪਣੇ, ਇਹ ਖਬਰ 'ਚ ਹੀ ਪਤਾ ਲੱਗਣਾ ਵੀ ਆਪਣੇ 16 ਸਾਲ ਦੇ ਮੁੰਡੇ ਨੇ ਕਿਸੇ ਦੇ ਘਰੇ ਗੋਲੀਆਂ ਚਲਾਤੀਆਂ, 22-25 ਗੋਲੀਆਂ ਚਲਾਤੀਆਂ, 2 ਦਰਜਨ ਤੋਂ ਵੱਧ। ਛੋਟੀ ਬੱਚੀ 1-2 ਫੁੱਟ ਤੋਂ ਮਸਾਂ ਬਚੀ ਆ। ਹਾਂਜੀ ਹਾਂਜੀ, ਕੁਝ ਸਾਲਾਂ ਦੀ ਆ ਉਹ ਬੱਚੀ। 16 ਸਾਲ ਦਾ ਨਿਆਣਾ ਇਹ ਕਰ ਰਿਹਾ। ਆ ਥੋੜੇ ਦਿਨ ਪਹਿਲਾਂ ਓਕਲੈਂਡ ਦੀਆਂ 2-4 ਕੀਤੀਆਂ ਸੀ ਖਬਰਾਂ। ਹਾਂਜੀ, ਸੀਰੀਅਲ ਬਰਗਲਰ 12-13 ਸਾਲ ਦਾ। ਹਾਂਜੀ ਹਾਂਜੀ ਬਿਲਕੁਲ, ਉਹ ਫੜਿਆ ਜਾ ਰਿਹਾ। ਹੁਣ ਇੱਕ ਕੇਸ ਚੱਲਣ ਦਿਆ ਅਮਰੀਕਾ 'ਚ। ਹਾਂਜੀ, ਉਹਦੀ ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਵੀ ਗਨ ਮੁੰਡਾ ਲੈ ਕੇ ਸਕੂਲੇ ਚਲਾਤੀ ਸੀਗੀ। ਹਾਂਜੀ ਹਾਂਜੀ, ਤੇ ਜਿਹੜਾ ਮੁੰਡਾ ਸਟੋਰ ਤੇ ਵਿਸਾਲੀਆ ਜਿਹਨੂੰ ਮਾਰ ਕੇ ਗਿਆ ਗੋਲੀ, ਉਹ ਵੀ ਉਦਾਂ ਦਾ। ਹਾਂਜੀ, 15-16 ਸਾਲ ਦਾ ਲਵਾਜੀ ਮੁੰਡਾ ਸੀ, ਮਾਰਨ ਵਾਲਾ ਵੀ, ਤੇ ਇਹ ਮੋਰੇ ਮੁੰਡਾ ਵੀ ਏਦਾਂ। ਹਾਂਜੀ, ਇਹਦਾ ਮੁੰਡਾ ਜਿਹੜਾ ਸਟੋਰ ਤੇ ਆਪਣਾ ਪੰਜਾਬੀ ਸੀਗਾ, ਉਹ ਤਾਂ 20 ਸਾਲ ਦਾ, 18-20 ਸਾਲ ਦਾ ਸੀ। ਜਿਹੜਾ ਲੁੱਟਣ ਆਇਆ ਸੀ, ਜਿਹਨੇ ਗੋਲੀ ਮਾਰੀ ਪਹਿਲਾਂ ਉਹਦੇ, ਉਹ 15-16 ਸਾਲ ਦਾ। ਸੋਸਾਇਟੀ ਕਿੱਧਰ ਜਾ ਰਹੀ ਆ? ਰੀਡਲੀ ਇੱਥੇ ਨੇੜੇ ਹੀ ਸ਼ਹਿਰ ਆ, ਲਾਗੇ ਅੱਧਾ ਘੰਟੇ। ਟੀਨੇਜਰ ਮੁੰਡੇ ਨੇ ਘਰੇ ਲੁੱਟ ਕਰਨ ਗਿਆ ਸੀ। ਅਪਡੇਟ ਕੈਲੀਫੋਰਨੀਆ 'ਚ ਅਸੀਂ ਖਬਰ ਕੀਤੀ, ਕਾਫੀ ਦਿਨ ਹੋ ਗਏ, 4 ਜਾਣੇ ਮਾਰਤੇ। ਸਮਾਜ ਬਹੁਤ ਗਰਕ ਰਿਹਾ ਹੈ, ਬਹੁਤ ਜ਼ਿਆਦਾ। ਇਸ ਟੀਨੇਜ ਕ੍ਰਾਈਮ ਆਪਾਂ ਵੀ ਇਸ ਉਮਰ ਚੋਂ ਲੰਘੇ ਆ। ਹਾਂਜੀ ਹਾਂਜੀ ਬਿਲਕੁਲ। ਉਸ ਟਾਈਮ ਤੇ ਸਮਝ ਹੀ ਸਾਡੀ ਕੋਈ ਹੋਰ ਹੁੰਦੀ ਸੀ, ਏਦਾਂ ਦੀ ਸੋਚ ਹੀ ਨਹੀਂ ਸੀ ਹੁੰਦੀ। ਹਾਂਜੀ, ਕ੍ਰਾਈਮ ਤੋਂ ਡਰ ਲੱਗਦਾ ਸੀ ਸੁਣ ਕੇ ਵੀ, ਤੇ ਇਹ ਵੀ ਪਤਾ ਨਹੀਂ ਕੀ ਚੀਜ਼ ਆ। ਹਾਂਜੀ, ਪਰ ਹੁਣ ਏਦਾਂ ਹੈ ਨਾ ਵੀ ਹੁਣ ਕ੍ਰਿਮੀਨਲ ਸੈਲੀਬ੍ਰੇਟ ਹੋਣ ਲੱਗ ਗਏ। ਹਾਂਜੀ ਹਾਂ ਬਿਲਕੁਲ, ਚਾਹੇ ਉਹ ਕਿਸੇ ਚੀਜ਼ ਦੇ ਵਿੱਚ ਉਹਨਾਂ ਦਾ ਸਟੈਂਡ ਕਿਤੇ ਆਪਾਂ ਨੂੰ ਲੱਗਦਾ ਵੀ ਸਹੀ ਆ, ਪਰ ਹਰ ਐਂਗਲ ਦੇ ਵਿੱਚ ਉਹ ਸਹੀ ਨਹੀਂ ਹੁੰਦਾ। ਨਹੀਂ, ਕ੍ਰਿਮੀਨਲ ਨੂੰ ਜਦੋਂ ਆਪਾਂ ਸੈਲੀਬ੍ਰੇਟ ਕਰਨ ਲੱਗ ਜਾਂਦੇ ਆ, ਉਦੋਂ ਪ੍ਰੋਬਲਮ ਆਉਣ ਲੱਗ ਜਾਂਦੀ ਆ, ਤੇ ਗੈਂਗਸਟਰਵਾਦ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਬਣਨੇ ਹੀ ਬਣਨੇ ਆ। ਆਪਾਂ ਕੀ ਉਹਨਾਂ ਨੂੰ ਦਿਖਾ ਰਹੇ ਆ ਜੀ, ਉੱਥੇ ਸਰਕਾਰਾਂ ਦੱਬਦੀਆਂ, ਉਸ ਤੋਂ ਬਾਗੀ ਨਿਕਲਦੇ ਆ। ਹਾਂਜੀ, ਬਾਗੀ ਕਦੋਂ ਗੈਂਗਸਟਰ ਬਣ ਜਾਂਦਾ ਪਤਾ ਹੀ ਨਹੀਂ ਲੱਗਦਾ। ਬਿਲਕੁਲ ਸਹੀ। ਤੇ ਉਹ ਫਿਰ ਉਸ ਚੀਜ਼ ਨੂੰ ਕਰਨਾ, ਕਨਵਰਸ਼ਨ ਹੋ ਰਹੀ ਹੈ ਨਾ,
ਕਨਵਰਜਨ ਤਾਂ ਹੋ ਗਈ ਬਾਕੀ ਉਹ ਜੇ ਉਹ ਜਿਸ ਚੀਜ਼ ਤੋਂ ਬਾਗੀ ਬਣਿਆ ਸੀਗਾ, ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੇ ਲਈ ਉਹ ਲਕੀਰ ਮਿਟਾ ਬੈਂਦੇ ਆ। ਉਹ ਲਕੀਰ ਜਦੋਂ ਮਿਟ ਜਾਂਦੀ ਆ ਫਿਰ ਤੁਸੀਂ ਕਿਸੇ ਦੇ ਬੱਚੇ ਦੇ ਉੱਤੇ ਗੋਲੀ ਚਲਾ ਰਹੇ ਆ, ਕਿਸੇ ਵੱਡੇ ਤੇ ਚਲਾ ਰਹੇ ਆ, ਨਸ਼ਾ ਤਸਕਰੀ ਕਰ ਰਹੇ ਆ, ਐਕਸਟੋਰਸ਼ਨ ਕਰ ਰਹੇ ਆ, ਉਹ ਲਾਈਨ ਧੁੰਦਲੀ ਕੀ ਮਿਟ ਜਾਂਦੀ, ਉਹ ਤਾਂ ਫਿਰ ਪਤਾ ਨਹੀਂ ਲੱਗਦਾ, ਤੁਸੀਂ ਇਸ ਦੁਨੀਆ ਦੇ ਵਿੱਚ ਖਿੱਚ ਹੋ ਜਾਂਦੇ ਆ। ਦੂਜੇ ਜਿਹੜੇ ਆ ਤੁਹਾਡੇ ਆਲੇ ਦੁਆਲੇ ਕਾਰਟਲਸ ਤੇ ਜਿਹੜੇ ਹੋਰ ਮਾਫੀਆ ਗਰੁੱਪਸ ਆ, ਉਹ ਤੁਹਾਨੂੰ ਰਿਕਰੂਟ ਕਰ ਰਹੇ ਆ। ਨਿਆਣਿਆਂ ਦਾ ਬੌਧਿਕ ਤੌਰ ਦੇ ਉੱਤੇ ਵਿਕਾਸ ਇੰਨਾ ਹੋਇਆ ਨਹੀਂ ਹੁੰਦਾ, ਉਹ ਹਰ ਇੱਕ ਚਕਾਚੌਂਧ ਵਾਲੀ ਚੀਜ਼ ਦੇ ਪਿੱਛੇ ਭੱਜਦੇ ਆ। ਤੇ ਇਹ ਭਰਮਾਉਂਦੀ ਬਹੁਤ ਆ। ਮੇਰੇ ਕੋਲ ਇਦਾਂ ਦੀ ਗੱਡੀ ਹੋਵੇ, ਮੇਰੇ ਨਾਲ ਦੇ ਕੋਈ ਇਦਾਂ ਦੀ ਆ, ਮੈਂ ਉਹ ਤੋਂ ਤਗੜੀ ਲੈਣੀ ਆ, ਉਹਦੇ ਨਾਲ ਆ ਘੁੰਮਦਾ ਆ, ਉਹਦੇ ਨਾਲ ਆ, ਉਹ ਇਦਾਂ ਆ, ਉਹ ਇਦਾਂ ਆ, ਉਹਦੇ ਤੇ ਨਜ਼ਾਰੇ ਆ, ਇਹ ਹੈ ਉਹ ਹੈ। ਬਸ ਉਸ ਚਕਾਚੌਂਧ ਦੀ ਦੁਨੀਆ ਦੇ ਵਿੱਚ ਕਦੋਂ ਨਿਆਣਾ 4 ਦਿਨ ਕੀ ਚਾਂਦਨੀ 4 ਦਿਨ ਦੀ ਵੀ ਨਹੀਂ ਰਹਿ ਜਾਂਦੀ। 16 ਸਾਲ ਦੇ ਮੁੰਡੇ ਫੜ ਹੋ ਗਏ, ਉਸ ਦੇ ਵਿੱਚ ਕੀ ਕਰ ਰਹੇ, ਕਿੱਥੋਂ ਰਿਕਰੂਟਮੈਂਟ ਹੋ ਰਹੀ, ਨਿਆਣਿਆਂ ਨੂੰ ਕੋਈ ਦੱਸ ਹੀ ਨਹੀਂ ਰਹੇ ਆਪਾਂ ਵੀ ਚੰਗਾ ਕਿਸੇ ਨੇ ਸੋਚਿਆ ਸੀ 20-22 ਸਾਲ ਦੀਆਂ ਕੁੜੀਆਂ ਐਕਸਟੋਰਸ਼ਨ ਕਰਨਗੀਆਂ। ਇਹ ਸਾਡੇ ਨਿਗਾਰ ਦੀ ਪਤਨ ਵੱਲ ਨੂੰ ਜਾ ਰਹੇ ਆ। ਆਪਾਂ ਜੇ ਵੇਖੀਏ ਇੱਕ ਗੌਰ ਸੰਭਲ ਜੋ ਭਾਈ, ਸੰਭਲ ਪਤਨ ਸਾਰੇ ਜਾਣੇ ਸੰਭਲ। ਇਹ ਨਿਗਾਰ ਹੀ ਹੈ, ਪਤਨ ਹੀ ਹੈ। ਜਦੋਂ ਤੁਹਾਡਾ ਬੱਚਾ ਥੱਲੇ ਹੀ ਆ, ਇਸ ਤੋਂ ਥੱਲੇ ਹੋਰ ਕੀ ਹੈ, ਇਸ ਤੋਂ ਥੱਲੇ ਤਾਂ ਕਬਰ ਹੀ ਹੁੰਦੀ ਹੈ। ਇਹ ਤੋਂ ਬਾਅਦ ਫਿਰ ਫਰੋਤੀਆਂ ਤੁਸੀਂ ਮੰਗ ਰਹੇ ਹੋ, ਨਸ਼ਾ ਵੰਡ ਰਹੇ ਹੋ, ਪੈਡਲਿੰਗ ਕਰ ਰਹੇ ਹੋ, ਕਰਾ ਰਹੇ ਆ। ਕੋਈ ਸੈਕਸਟੋਰਸ਼ਨ ਹੋ ਰਹੀ ਹੈ, ਕਿਤੇ ਐਕਸਟੋਰਸ਼ਨ ਹੋ ਰਹੀ ਹੈ, ਕਿਤੇ ਡਰੱਗ ਸਮਗਲਿੰਗ ਹੋ ਰਹੀ ਹੈ, ਕਿਤੇ ਡਰੱਗ ਦੇ ਕਿੰਗ ਪਿਨ ਬਣਨ ਦੀ ਇੱਛਾ ਹੈ, ਕਿਤੇ ਗੈਂਗਸਟਰਸ ਦੇ ਜਿਹੜੇ ਉਹ ਕਿੰਗ ਬਣਨ ਦੀ ਗੱਲਾਂ ਆ। ਇਹ ਚੰਗੀਆਂ ਨਹੀਂ। ਇਹ ਆਪਾਂ ਨੂੰ ਜਿਹੜਾ ਸੁਧਰਨਾ, ਸਾਰਿਆਂ ਨੂੰ ਜਿਹੜਾ ਉਹ ਦੇਖਣਾ ਜਿਹੜਾ ਉਹ ਚਾਹੀਦਾ ਆ। ਅਸਲ ਦੇ ਵਿੱਚ ਰਾਜਕਰਮਵੀਰ ਜੀ, ਆਪਾਂ ਇੱਥੇ ਆ ਕੇ ਵਾਈਂਡ ਅਪ ਕਰਦੇ ਹਾਂ, ਰੈਪ ਅਪ ਕਰਦੇ ਹਾਂ ਪ੍ਰੋਗਰਾਮ ਨੂੰ। ਆਪਾਂ ਨੂੰ ਬਹੁਤ ਵੱਡੀ ਘਟਾ ਸਿੱਧੇ ਤੌਰ ਤੇ ਵੀ ਲੱਗ ਰਹੀ ਹੈ। ਉਹ ਇਹ ਕਿ ਆਪਾਂ ਇੱਥੇ ਆ ਕੇ ਇਹ ਕਲੇਮ ਕਰਦੇ ਹਾਂ ਕਿ ਸਾਡੇ ਤੇ ਉੱਤੇ ਜ਼ੁਲਮ ਬਹੁਤ ਹੋ ਰਿਹਾ। ਇਹ ਸੱਚ ਵੀ ਹੈ ਕਿ ਹੋ ਰਿਹਾ। ਇੱਥੇ ਸਾਇਲਮ ਦੇ ਵੇਖ ਲਓ ਕੇਸਸ, ਜਾਂ ਕੈਨੇਡਾ ਦੇ ਵਿੱਚ ਵੀ ਦੇਖ ਲਓ। ਔਰ ਵਕਾਰ ਵੀ ਤਾਂ ਹੀ ਬਣਿਆ ਸੀਗਾ, ਲੋਕਾਂ ਨੂੰ ਲੱਗਿਆ ਕਿ ਮਿਹਨਤੀ ਲੋਕ ਨੇ ਪੰਜਾਬੀ ਸਿੱਖ, ਇਹਨਾਂ ਦਾ ਇੱਕ ਕਿਰਦਾਰ ਹੈ। ਪਰ ਕਿਰਦਾਰ ਤਾਂ ਹੁਣ ਅਸੀਂ ਆਪਣੇ ਹੱਥੀਂ ਖਤਮ ਹੁੰਦਾ ਹੀ ਵੇਖ ਰਹੇ ਹਾਂ ਵੱਖ-ਵੱਖ ਕੇਸਾਂ ਦੇ ਵਿੱਚ। ਨਿਗਾਰ ਵੱਲ ਨੂੰ ਜਿਹੜਾ ਜਾ ਰਿਹਾ, ਪਤਨ ਵੱਲ ਨੂੰ। ਇਹਨੇ ਸਾਨੂੰ ਜਿਹੜਾ ਸਾਡੇ ਅਸਲ ਜਿਹੜੀ ਸਾਡੀ ਗੱਲ ਆ ਉਹ ਵੀ ਧੁੰਦਲੀ ਕਰ ਦੇਣੀ। ਨਹੀਂ, ਉਹ ਦੇਖੋ ਇਹਦੇ ਵਿੱਚ ਆਪਾਂ ਇੱਥੇ ਆ ਕੇ ਕਈਆਂ ਨੇ ਕਹਿਣਾ, ਜਾਂ ਆਪਾਂ ਵੀ ਕਹਿੰਦੇ ਆ ਵੀ ਹੋ ਸਕਦਾ ਵੀ ਉਹਨਾਂ ਦੀ ਸਾਜ਼ਿਸ਼ ਅਧੀਨ ਇਦਾਂ ਦੇ ਜਿਹੜੇ ਬੰਦੇ ਇੱਥੇ ਛੱਡੇ ਜਾ ਰਹੇ ਆ। ਉਸ ਗੱਲ ਦੇ ਵਿੱਚ ਲੱਗਦਾ ਵੀ ਆ, ਵਜਨ ਵੀ ਲੱਗਦਾ ਹੈ। ਪਰ ਆਪਾਂ ਕੀ ਕਰ ਰਹੇ ਹਾਂ ਉਸ ਚੀਜ਼ ਦਾ ਕਾਊਂਟਰ ਕਰਨ ਦੇ ਲਈ? ਬਿਲਕੁਲ ਆਪਾਂ ਕੀ ਕਰ ਰਹੇ ਹਾਂ? ਕਹਿ ਹੀ ਰਹੇ ਹਾਂ, ਸਿਰਫ ਕਹਿ ਹੀ ਰਹੇ ਹਾਂ, ਜਾਂ ਆਪਣਾ ਕੋਈ ਇਹਦੇ ਤੇ ਕਦਮ ਵੀ ਚੱਕ ਰਹੇ ਹਾਂ? ਆਪਾਂ ਕੀ ਇਸ ਦੇ ਵਿੱਚ ਜਿਹੜਾ ਉਹ ਕਰ ਰਹੇ ਹਾਂ ਕਿ ਆਪਾਂ ਇੱਥੇ ਦੀਆਂ ਲਾ ਐਨਫੋਰਸਮੈਂਟ ਦੇ ਨਾਲ ਮਿਲ ਕੇ ਅਜਿਹੇ ਲੋਕਾਂ ਦੀ ਸ਼ਨਾਖਤ ਕਰਕੇ ਉਹਨਾਂ ਬਾਰੇ ਉਹਨਾਂ ਨੂੰ ਦੱਸ ਰਹੇ ਹਾਂ ਵੀ ਇਹ ਸਾਨੂੰ ਸਿਰਫ ਬਦਨਾਮ ਕਰਨ ਦੀ ਕੁਝ ਸਾਜ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਇਹ ਆਪਾਂ ਨੂੰ ਜਿਹੜਾ ਉਹ ਦੇਖਣਾ ਪੈਣਾ। ਤੇ ਬਾਕੀ ਇਹ ਲਾਲਚ, ਆਪਾਂ ਸਿਧਾਂਤ ਤੋਂ ਵਿਹੂਣੇ ਹੋ ਗਏ। ਸਿਧਾਂਤਹੀਨ ਲੋਕ ਇਦਾਂ ਚੱਲਦੇ ਆ। ਫਿਰ ਜਦੋਂ ਆਪਾਂ ਪੈਸੇ ਨੂੰ ਜਿਹੜਾ ਉਹ ਮੇਨ ਜਿਹੜਾ ਉਹ ਬਣਾ ਕੇ ਚੱਲਣਾ, ਸਿਧਾਂਤਾਂ ਨੂੰ ਜਿਹੜਾ ਛਿੱਕੇ ਟੰਗ ਦੇਣਾ, ਤਾਂ ਫਿਰ ਉਹ ਗੱਲਾਂ ਸਿਧਾਂਤ ਦੀਆਂ ਕਰਨੀਆਂ ਤੇ ਆਪ ਉੱਤੇ ਨਹੀਂ ਚੱਲਣਾ, ਗੱਲ ਨਹੀਂ ਬਣਦੀ। ਫਿਰ ਉਹ ਇਵੈਂਚੁਅਲੀ ਲਾਲਚ ਤੁਹਾਨੂੰ ਲੈ ਪੈਂਦਾ। ਆਪਾਂ ਸਿਧਾਂਤ ਦੇ ਨਾਲ ਜੁੜੀਏ, ਗੁਰੂ ਦੇ ਨਾਲ ਜੁੜੀਏ, ਬਿਲਕੁਲ ਵੀ ਉਤੋਂ ਆਪਾਂ ਉਹ ਇੱਕ ਮਾਰਗਦਰਸ਼ਕ ਤੌਰ ਦੇ ਉੱਤੇ ਜਿਹੜਾ ਉਹਨਾਂ ਨੂੰ ਲੈ ਕੇ ਅੱਗੇ ਵਧੀਏ, ਤਾਂ ਜੋ ਅਜਿਹੀਆਂ ਚੀਜ਼ਾਂ ਤੋਂ ਆਪਾਂ ਬਚਾਅ ਕਰ ਸਕੀਏ। ਨਹੀਂ ਤਾਂ ਇਹ ਸ਼ੁਰੂਆਤ ਕਦੋਂ ਅੰਤ ਦੇ ਵਿੱਚ ਪਤਾ ਚੱਲ ਜਾਵੇ, ਤਬਦੀਲ ਹੋ ਜਾਂਦੀ, ਪਤਾ ਨਹੀਂ। ਅੱਤ ਤੇ ਅੰਤ ਚ ਟਿੱਪੀ, ਅਦਕ ਦਾ ਟਿੱਪੀ ਦਾ ਹੀ ਫਰਕ ਆ ਨਾ। ਬਸ ਉਹ ਪਤਾ ਨਹੀਂ ਲੱਗਣਾ ਉਹ ਕਦੋਂ ਜਿਹੜੀ ਅਦਕ ਉਲਟ ਕੇ ਟਿੱਪੀ ਬਣ ਗਈ, ਕੰਮ ਖਰਾਬ ਹੋ ਜਾਣਾ। ਸੋ ਬਚੀਏ ਤੇ ਆਪਾਂ ਆਪਣੇ ਪੱਧਰ ਦੇ ਉੱਤੇ ਜੋ ਕੋਸ਼ਿਸ਼ਾਂ ਕਰ ਸਕਦੇ ਕਰੀਏ, ਤੇ ਹੌਕਾ ਜਿਹੜੇ ਉਹ ਆਪਾਂ ਦਿੰਦੇ ਰਹੀਏ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।